ठीक हो जी? नहीं ਬਿਮਾਰ ਆ। ਬਿਮਾਰ ਆ ਹੁਣ ਬੰਦੇ ਉੱਠ ਹੀ ਗਏ ਨਾਲੋਂ ਤਾਸ਼ ਖੇਡਦੇ ਇਹ ਡਰਦੇ ਆ ਜੀ ਮੀਡੀਆ ਤੋਂ। ਮੀਡੀਆ ਤੋਂ ਡਰਦੇ? ਹਾਂ ਉਦਾਂ ਗੱਲਾਂ ਤੋਪ ਚੱਕੀ ਫਿਰਦਾ। ਉਦਾਂ ਗੱਲਾਂ ਬਥੇਰੀਆਂ ਕਰਦੇ ਜਦੋਂ ਮੀਡੀਆ ਆਉਂਦਾ ਉਹ ਡਰ ਜਾਂਦੇ ਆ। ਬਾਪੂ ਜੀ ਸਰਪੰਚੀ ਦਾ ਕੀ ਮਾਹੌਲ ਆ ਪਿੰਡ 'ਚ? ਪਿੰਡ 'ਚ ਬਸ ਇਦਾਂ ਹੀ ਆ, ਜਿਹਨੂੰ ਪੁੱਛ ਲੋ ਕਹਿੰਦਾ ਜੀ ਮੈਂ ਸਰਪੰਚ ਹੀ ਲੈ ਖੜਾ। ਮੈਂ ਤਾਂ ਕਿਹਾ ਸੀ ਉਧਰ ਬੈਠੋ, ਮੈਂ ਕਿਹਾ ਸਾਰੇ ਸਰਪੰਚ ਹੀ ਬਣਾ ਦਿਓ, ਪੈਂਚ ਰਹਿ ਨਹੀਂ ਦਿਓ ਇੱਥੇ ਸਾਰੇ ਸਰਪੰਚ ਹੀ ਬਣਾ ਦਿਓ। ਨੇ ਕਦੀ ਜਿਗਰਾ ਕੀਤਾ ਪੰਚ ਸਰਪੰਚ ਤੋਂ ਸਵਾਲ ਪੁੱਛਣ ਦਾ ਵੀ ਭਾਈ ਤੂੰ ਤਾਂ ਕੰਮ ਹੀ ਨਹੀਂ ਕੀਤਾ ਪਿਛਲੇ 5 ਸਾਲ? ਭਾਜੀ ਸਾਡੇ ਵਰਗੇ ਅਸੀਂ ਸਭ ਤੋਂ ਛੋਟੇ ਲੈਵਲ ਦੇ ਬੰਦੇ ਆ। ਨਹੀਂ ਜਿਗਰਾ ਇੰਨਾ ਕਿਸੇ 'ਚ ਨਹੀਂ ਹੈਗਾ ਕਿ ਸਰਪੰਚ ਨੂੰ ਜਾ ਕੇ ਪੁੱਛ ਲੈਣ। ਤੇ ਨਹੀਂ ਲੋਕਾਂ 'ਚ ਆਪਣੀ ਕਮਜ਼ੋਰੀ ਹੈਗੀ ਆ। ਕਿੱਦਾਂ ਕਮਜ਼ੋਰੀ? ਇਹ ਕਮਜ਼ੋਰੀ ਇਹ ਆ ਜਦੋਂ ਸ਼ਰਾਬ ਪੀ ਕੇ ਵੋਟਾਂ ਪਾਉਂਦੇ ਆ ਅਗਲਾ ਕੰਮ ਕਰਨ ਜਾਂਦਾ ਕਿਹੜੇ ਮੂੰਹ ਨਾਲ ਜਾਊਗਾ? ਹਾਂ ਜਦੋਂ ਪੈਸੇ ਲਏ ਆ ਕਿਸੇ ਨੇ ਸ਼ਰਾਬ ਪੀਤੀ ਆ ਉਹ ਕਿੱਦਾਂ ਜਾ ਕੇ ਕਹੂਗਾ ਜ਼ਬਰਦਸਤੀ ਮੇਰੇ ਨਾਲ ਦੌਰ? ਸਵਾਲ ਕਰਦੇ ਕਈ ਜਣੇ ਸਵਾਲ ਕਰਦੇ ਆ, ਫਿਰ ਮੂਹਰੇ ਜਦੋਂ ਸਵਾਲ ਕਰਦੇ ਆ ਸਾਰੇ ਗਰਮ ਹੋ ਜਾਂਦੇ ਆ, ਫਿਰ ਉੱਠ ਕੇ ਭੱਜ ਜਾਂਦੇ ਆ। ਪੰਚਾਇਤੀ ਚੋਣਾਂ ਦਾ ਕੀ ਮਾਹੌਲ ਆ? ਪੰਚਾਇਤੀ ਚੋਣਾਂ 'ਚ ਆਪਾਂ ਬਾਹਰ ਆ ਜੀ, ਡਿੱਗੂਗੇ ਜ਼ਰੂਰ ਇੱਕ ਵਾਰੀ ਪਿੰਡ 'ਚ ਕੀੜਾ ਲਾਉਂਗੇ ਨਾ। ਅੱਛਾ ਇਹ ਮੇਰੀ ਗਾਰੰਟੀ ਹੈ। ਹੁਣ ਨਸ਼ਾ ਵੰਡੀ ਜਾਂਦੇ ਆ, ਤੁਸੀਂ ਸਾਨੂੰ ਵੋਟ ਪਾਓ ਸਾਨੂੰ ਪਾਓ, ਆਪ ਨਹੀਂ ਦੇਖਦੇ ਅਸੀਂ ਕਿਹਨੂੰ ਵੋਟ ਪਾਈਏ, ਕਿਹਦਾ ਵਧੀਆ ਪਿੰਡ ਦਾ ਵੀ ਕੋਈ ਸੋਚਦਾ ਨਹੀਂ ਸੋਚਦਾ। ਕੋਈ ਵੀ ਕੰਡੀਸ਼ਨ ਤਾਂ ਹੈ ਹੀ ਨਹੀਂ ਵੀ ਪੰਚ ਇੰਨਾ ਪੜ੍ਹਿਆ ਹੋਣਾ ਚਾਹੀਦਾ ਜਾਂ ਸਰਪੰਚ ਇੰਨਾ ਹੋਣਾ ਚਾਹੀਦਾ। ਇਹ ਗੱਲ ਦਾ ਹੱਲੇ ਦਾ ਸਵਾਲ ਐਜੂਕੇਸ਼ਨ ਤਾਂ ਹੈ ਹੀ ਨਹੀਂ। ਸਰਪੰਚਾਂ ਨੂੰ ਐਪਲੀਕੇਸ਼ਨ ਲਿਖਣੀ ਨਹੀਂ ਆਉਂਦੀ। ਹਜ਼ਾਰਾਂ ਪੰਜਾਬ 'ਚ ਇਦਾਂ ਦੇ ਸਰਪੰਚ ਆ ਉਹ ਦਰਖਾਸਤ ਵੀ ਦੇਣੀ ਤਾਂ ਕਿਸੇ ਨੂੰ ਵਰਤਦੇ ਆ। ਐਕਚੁਅਲੀ ਚਾਹੀਦਾ ਇਹ ਆ ਵੀ ਸਰਪੰਚ ਬੈਠੇ ਸੈਕਟਰੀ ਨੂੰ ਕਹੇ ਵੀ ਹਾਂ ਵੀ ਇੱਥੇ ਆ ਮਤਾ ਪਾ ਇਦਾਂ ਕਰ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੰਚਾਇਤੀ ਗੇੜੀ ਦੇ ਉੱਪਰ ਨਿਕਲੇ ਹੋਏ ਆ। ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਉੱਥੋਂ ਦੇ ਮੁੱਦਿਆਂ ਨੂੰ ਸਮਝ ਰਹੇ ਆ, ਲੋਕਾਂ ਦੀ ਸਾਈਕੀ ਨੂੰ ਸਮਝ ਰਹੇ ਆ ਕਿ ਲੋਕ ਸੋਚਦੇ ਕੀ ਨੇ। ਜਿਹੜੀ ਧਰਾਤਲ ਦੀ ਡੈਮੋਕ੍ਰੇਸੀ ਹੁੰਦੀ ਹੈ ਉਹਦੇ ਬਾਰੇ ਲੋਕ ਕੀ ਸੋਚਦੇ ਨੇ। ਇਸੇ ਬਾਬਤ ਅੱਜ ਪਿੰਡ ਜਮਸ਼ੇਰ ਖਾਸ ਜ਼ਿਲ੍ਹੇ ਜਲੰਧਰ ਦੇ ਇੱਕ ਵੱਡੇ ਪਿੰਡ ਦੇ ਵਿੱਚ ਮੌਜੂਦ ਆ। ਲੋਕਾਂ ਦੇ ਨਾਲ ਗੱਲਬਾਤ ਕਰਕੇ ਆਪਾਂ ਜਾਣਾਂਗੇ ਕਿ ਉਹਨਾਂ ਦੀ ਕੀ ਵਿਚਾਰ ਰਾਏ ਨੇ। ਪਿੰਡ ਦੇ ਵਿੱਚ ਵੀ ਜਾਵਾਂਗੇ। ਇਸ ਸਮੇਂ ਸੜਕ ਦੇ ਉੱਪਰ ਮੌਜੂਦ ਆ। ਇੱਥੇ ਸੜਕ ਤੇ ਹੀ ਡਰਾਈਵਰ ਭਾਈਚਾਰਾ ਬੈਠਾ ਹੋਇਆ ਹੈ, ਤਾਸ਼ ਖੇਡੀ ਜਾ ਰਹੀ ਹੈ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਸਾਰੇ ਸੱਜਣ ਬੈਠੇ ਨੇ, ਗੱਲਬਾਤ ਇੱਧਰੋਂ ਹੀ ਸ਼ੁਰੂ ਕਰ ਲੈਂਦੇ ਆ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਠੀਕ ਹੋ ਜੀ? ਨਹੀਂ ਬਿਮਾਰ ਆ। ਬਿਮਾਰ ਹੈ? ਕੀ ਹੋ ਗਿਆ? ਬੁਖਾਰ ਚੜਿਆ ਹੋਣਾ ਕੀ ਹੈ। ਅੱਛਾ ਚਲੋ ਬੁਖਾਰ ਤਾਂ ਚੜਿਆ, ਪਰਮਾਤਮਾ ਕਰੇ ਜਲਦੀ ਠੀਕ ਹੋਵੋ। ਤੇ ਪੰਚਾਇਤੀ ਚੋਣਾਂ ਦਾ ਕੀ ਹਾਲ ਹੈ ਫਿਰ ਤੁਹਾਡੇ ਪਿੰਡ 'ਚ? ਪਤਾ ਨਹੀਂ ਜੀ ਗਏ ਹੀ ਨਹੀਂ ਪਿੰਡ ਵੱਲ ਨੂੰ। ਹਾਂ ਤਾਸ਼ ਹੀ ਖੇਡੀ ਜਾਂਦੇ? ਤਾਸ਼ ਹੀ ਖੇਡੀ ਜਾਂਦੇ ਆ। ਕੀ ਲੈਣਾ ਅਸੀਂ ਪਾਰਟੀ ਬਾਜੀ ਚੋਂ। ਤੇ ਵੋਟ ਪਾਉਣੀ ਨਹੀਂ ਜਿੱਦਣ ਹੁਣ ਪੰਚਾਇਤੀ ਚੋਣ? ਪਾਉਣ ਜਾਵਾਂਗੇ ਜ਼ਰੂਰ। ਅੱਛਾ ਤੇ ਫੇਰ ਉਦੋਂ ਕਿੱਦਾਂ ਕਰੋਗੇ ਫਿਰ ਫੈਸਲਾ ਵੀ ਕਿਹਨੂੰ ਪਾਉਣੀ ਕਿਹਨੂੰ ਨਹੀਂ ਪਾਉਣੀ ਹੈ? ਫੈਸਲਾ ਪਹਿਲਾਂ ਹੀ ਹੋਇਆ ਹੁੰਦਾ। ਹਾਂ ਵੋਟ ਪਾਉਣੀ ਆ, ਆਪਣਾ ਅਧਿਕਾਰ ਆ, ਅੱਛਾ ਪਾ ਦਿਆਂਗੇ ਜਿਹਨੂੰ ਪਾਉਣੀ ਹੋਊਗੀ। ਬੜੀ ਚੰਗੀ ਗੱਲ ਹੈ। ਤੁਹਾਨੂੰ ਪਤਾ ਹੈ ਕਿ ਤੁਹਾਡਾ ਅਧਿਕਾਰ ਹੈ। ਤੇ ਐ ਕੋਈ ਸੋਚਿਆ ਨਹੀਂ ਕਿ ਜਿਹੜਾ ਬੰਦਾ ਆਹ ਕੰਮ ਕਰੂ ਜਾਂ ਆ ਇਦਾਂ ਸਾਡੇ ਲਈ ਖੜੂਗਾ ਉਹਨੂੰ ਹੀ ਵੋਟ ਪਾਉਣੀ ਆ, ਜਾਂ ਸੋਚਿਆ ਕੁਛ ਇਦਾਂ? ਨਹੀਂ ਬੰਦੇ ਸਾਰੇ ਹੀ ਕੰਮ ਕਰਦੇ ਆ, ਜਿਹੜੇ ਆਏ ਆ ਪਹਿਲੋਂ ਵੀ ਉਹ ਵੀ ਕੰਮ ਕਰਦੇ ਰਹੇ, ਗਾਂ ਵਾਲੇ ਵੀ ਕੰਮ ਕਰਨਗੇ, ਵਧੀਆ ਗੱਲ ਆ। ਅੱਛਾ ਹਾਂਜੀ ਠੀਕ ਆ। ਪਿਛਲਿਆਂ ਨੇ ਵੀ ਕੀਤੇ ਆ, ਗਾਂ ਵਾਲੇ ਵੀ ਕਰਨਗੇ, ਅੱਗੇ ਕਰਦੇ ਹੀ ਆਏ ਲੋਕ। ਹੂੰ ਜਿੰਨਾ ਕੁ ਕਰਦੇ ਹੁੰਦੇ ਤੁਹਾਨੂੰ ਪਤਾ ਹੀ ਆ। ਸਰਪੰਚ ਪੰਚ ਉਦਾਂ ਅੱਗੇ ਕਿੱਦਾਂ ਦਾ ਮਾਹੌਲ ਸੀ ਵੀ ਮਿਲ ਜਾਂਦਾ ਪੰਚ ਸਰਪੰਚ ਜਦੋਂ ਘਰੇ ਜਾਂਦੇ? ਕਈ ਵਾਰੀ ਬੰਦੇ ਨੇ ਕਿਸੇ ਪੇਪਰ ਤੇ ਸਾਈਨ ਹੀ ਕਰਾਉਣੇ ਹੁੰਦੇ ਆ, ਕਈ ਵਾਰੀ ਬੜੇ ਗੇੜੇ ਦਵਾਉਂਦੇ ਆ ਸਰਪੰਚ। ਮਿਲ ਜਾਂਦਾ ਰਿਹਾ ਸਰਪੰਚ, ਮਿਲਦਾ ਰਿਹਾ ਨਾਲ ਵੀ ਤੁਰਦਾ, ਬੰਦਿਆਂ ਦੇ ਮਿਲਦਾ ਵੀ ਰਿਹਾ ਸਰਪੰਚ। ਬਹੁਤ ਵਧੀਆ ਜੀ। ਜਿੱਦਾਂ ਤੁਹਾਡਾ ਪਿੰਡ ਬਾਪੂ ਜੀ ਬਹੁਤ ਵੱਡਾ ਆ, ਉਹ ਪਿੰਡ ਦੇ ਹਿਸਾਬ ਦੇ ਨਾਲ ਆਲੇ ਦੁਆਲੇ ਨਾਮ ਵੀ ਬਹੁਤ ਹੈ ਤੁਹਾਡੇ ਜਮਸ਼ੇਰ ਖਾਸ ਦਾ। ਕੀ ਉਸ ਪੱਧਰ ਦੇ ਕੰਮ ਵੀ ਹੋਏ ਤੁਹਾਡੇ ਪਿੰਡ ਦੇ ਵਿੱਚ ਵੀ? ਜਮਸ਼ੇਰ ਖਾਸ ਦਾ ਐਡਾ ਵੱਡਾ ਨਾਂ ਆ ਤੇ ਉੱਥੇ ਕੰਮ ਵੀ ਉਸ ਪੱਧਰ ਦੇ ਹੋਏ ਹੋਣ, ਗਲੀਆਂ ਨਾਲੀਆਂ ਐਨ ਟੌਪ ਦੀਆਂ ਬਣੀਆਂ ਹੋਣ, ਜਾਂ ਹੋਰ ਚੀਜ਼ਾਂ ਪਿੰਡ ਨੂੰ ਮਿਲੀਆਂ ਹੋਣ ਇਦਾਂ ਦੀਆਂ? ਕੁਛ ਤਾਂ ਕੰਮ ਬਣੇ ਆ, ਕੁਛ ਨਹੀਂ ਵੀ ਬਣੇ, ਵਿੱਚ ਕੰਮ ਰਹਿ ਵੀ ਗਏ ਆ। ਅੱਛਾ ਹਾਂ ਕੁਛ ਬਣੇ ਆ ਕੰਮ। ਠੀਕ ਆ। ਜਿੱਦਾਂ ਗਲੀਆਂ ਗੁਲੀਆਂ ਤੇ ਹੈਗੀਆਂ ਪੱਕੀਆਂ, ਤੇ ਆਲਾ ਦੁਆਲਾ ਥੋੜਾ ਜਿਹਾ ਰਹਿ ਗਿਆ ਕੱਚਾ। ਫਿਰ ਨਹੀਂ ਕਹਿ ਲਈਏ। ਹਾਂ ਫਿਰਨੀਆਂ ਆਲੇ ਦੁਆਲੇ ਦੀਆਂ ਇਹ ਥੋੜੀਆਂ ਮਾੜੀਆਂ ਰਹਿ ਗਈਆਂ। ਬਾਕੀ ਪਿੰਡ ਦੇ ਵਿੱਚ ਤੇ ਟੌਂਟਾਂ ਲੱਗ ਗਈਆਂ, ਗਲੀਆਂ ਪਿੰਡ ਦੀਆਂ ਫਿੱਟ ਪਾਟਿਆ। ਅੱਛਾ ਤੇ ਸਰਬਸੰਮਤੀ ਨਹੀਂ ਹੋਈ ਪਿੰਡ ਚ ਐਤਕੀ? ਫੇਰ ਨਹੀਂ ਸਰਬਸੰਮਤੀ ਇੱਥੇ ਸਾਡੇ ਪਿੰਡ 'ਚ ਨਹੀਂ ਹੋ ਸਕਦੀ। ਕਾਹਤੇ? ਇੱਥੇ ਪਾਰਟੀ ਬਾਜੀ ਜ਼ਿਆਦੀ ਆ। ਅੱਛਾ ਹਾਂਜੀ ਇਹ ਪਿੰਡ ਦੀ ਆਪਸੀ ਧੜੇਬਾਜ਼ੀ ਆ ਜਾਂ ਪਾਰਟੀਆਂ ਜਿਹੜੀਆਂ ਉਹਨਾਂ ਨਹੀਂ ਪਾਰਟੀਆਂ ਦੀ ਆ। ਪਾਰਟੀਆਂ ਦੀ ਆ? ਹਾਂਜੀ ਪਾਰਟੀਆਂ ਇਕੱਠੀਆਂ ਹੋ ਜਾਣ ਤਾਂ ਸਰਬਸੰਮਤੀ ਆਪੇ ਹੋ ਜਾਣੀ ਆ। ਹਾਂ ਇਹ ਤਾਂ ਹੈ। ਲੋਕਾਂ ਨੇ ਜ਼ਰੂਰ ਖੱਜਲ ਹੋਣਾ, ਵੋਟਾਂ ਪਾਉਣ ਜਾਣਗੇ, ਘਰੋਂ ਨਿਕਲਣਗੇ, ਕੰਮ ਛੱਡਣਗੇ। ਸਹੀ ਗੱਲ ਆ।
ਸਰਬਸੰਮਤੀ ਹੋ ਜੂ ਤਾਂ ਪੈਸੇ ਵੀ ਮਿਲ ਜਾਣਗੇ ਪਿੰਡ ਨੂੰ। ਫੇਰ ਤਾਂ ਬਹੁਤ ਵਧੀਆ ਗੱਲ ਹੈ ਜੀ, ਵਧੀਆ ਗੱਲ ਆ ਨਾ, ਇੱਜ਼ਤ ਵੀ ਬਣਦੀ ਆ। ਇਹ ਜਿੱਤ ਵੀ ਬਣਦੀ। ਚਲੋ ਤੁਸੀਂ ਨਹੀਂ ਉਦਾਂ ਕਦੀ ਸੋਚਿਆ ਇਹ ਵੀ ਇੱਥੇ ਤਾਸ਼ ਹੀ ਖੇਡਦੇ ਰਹਿੰਦੇ, ਪਹਿਲੇ ਸਰਪੰਚ ਹੀ ਬਣ ਜਾਂਦੇ? ਮੈਂ ਡਰਾਈਵਰ ਆ, ਟਰੱਕ ਚਲਾਉਣਾ, ਮੇਰਾ ਟਰੱਕ ਖੜਾ ਹੱਲੇ, ਕੁਝ ਮੰਦਾ ਆ ਕੰਮ। ਹਾਂ ਆਈਟੀਓ ਬਹਿ ਨਹੀਂ ਰਿਹਾ, ਪਰਮਿਟ ਸਾਡਾ ਆਉਂਦਾ ਨਹੀਂ, ਤਾਂ ਅਸੀਂ ਉਹਨਾਂ ਚਿਰ ਤਾਸ਼ ਹੀ ਖੇਡਦੇ ਆਂ, ਟਾਈਮ ਪਾਸ ਕਰ ਲਈਏ। ਅੱਛਾ, ਫੇ ਉਹਨਾਂ ਚਿਰ ਸਰਪੰਚ ਹੀ ਬਣ ਜਾਂਦੇ? ਨਹੀਂ ਇਹ ਪਹਿਲੇ ਸੀ? ਨਹੀਂ, ਇਹ ਵਿਹਲੇ ਬੰਦੇ ਦਾ ਕੰਮ ਆ। ਹਾਂ ਇੰਨੇ ਦਿਨਾਂ ਲਈ ਸਰਪੰਚ ਬਣ ਕੇ ਕੀ ਕਰਨਾ ਸੀ। ਅੱਛਾ ਠੀਕ ਆ, ਸਹੀ ਆ, ਸਹੀ ਆ। ਸਰਪੰਚ ਜਿਉਂਦੇ ਰਹਿਣ, ਪਿੰਡ ਦੇ ਜਿਹੜੇ ਬਣਨਗੇ ਵਧੀਆ ਕੰਮ ਕਰਨ। ਆ ਹੁਣ ਬੰਦੇ ਉੱਠ ਹੀ ਗਏ ਨਾਲੋਂ ਤਾਸ਼ ਖੇਡਦੇ ਇਹ ਡਰਦੇ ਆ ਜੀ ਮੀਡੀਆ ਤੋਂ। ਮੀਡੀਆ ਤੋਂ ਡਰਦੇ? ਹਾਂ, ਉਦਾਂ ਗੱਲਾਂ ਤੋਪ ਚੱਕੀ ਫਿਰਦਾ। ਉਦਾਂ ਗੱਲਾਂ ਬਥੇਰੀਆਂ ਕਰਦੇ, ਜਦੋਂ ਮੀਡੀਆ ਆਉਂਦਾ ਉਹ ਡਰ ਜਾਂਦੇ ਆ। ਅੱਛਾ ਹਾਂਜੀ, ਉਦਾਂ ਮਾਹੌਲ ਸੈੱਟ ਆ, ਪਰ ਤੁਸੀਂ ਨਹੀਂ ਡਰਦੇ? ਨਾ, ਆਪਾਂ ਕਿਆ ਤੋਂ ਡਰਨਾ ਆ। ਹਾਂ ਮੈਂ ਉਦਾਂ ਗੱਡੀ ਕਿੱਥੇ ਕਿੱਥੇ ਲੈ ਕੇ ਜਾਂਦੇ ਹੋ? ਗੱਡੀ ਲੈ ਕੇ ਜਾਂਦੇ ਆ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਹਾਂ ਇਧਰ ਬੰਗਲੌਰ ਵਗੈਰਾ, ਪੰਜਾਬ, ਅੱਛਾ ਹਰਿਆਣਾ, ਇਹਨਾਂ ਸਟੇਟਾਂ ਜਾਂਦੇ, ਯੂਪੀ ਵਗੈਰਾ ਵੀ ਜਾਂਦੇ ਜੀ। ਅੱਛਾ, ਅੱਜ ਕੱਲ ਟਰੱਕਿੰਗ ਦਾ ਕੀ ਹਾਲ ਹੈ? ਅੱਜ ਕੱਲ ਜਿੱਦਾਂ ਡਰਾਈਵਰੀ ਦਾ ਕੀ ਰੁਝਾਨ ਆ, ਹੈਗਾ ਕੁਝ ਬਚਦਾ ਕਿ ਬਸ? ਨਹੀਂ, ਹੁਣ ਅੱਗੇ ਵਾਲੀ ਗੱਲ ਹੈ ਨੀ, ਹਾਂ ਰੋਟੀ ਪਾਣੀ ਚੱਲੀ ਜਾਂਦਾ ਬਸ। ਰੋਟੀ ਪਾਣੀ ਚੱਲਦਾ ਹਾਂ, ਬਸ। ਬਾਕੀ ਬਚਤਾਂ ਘਟ ਗਈਆਂ, ਬਹੁਤ ਕੰਮ ਘਟ ਗਏ ਆ। ਅੱਗੇ ਤਾਂ ਜਿੱਦਾਂ ਟਰਾਂਸਪੋਰਟੀਏ ਵੱਜਦੇ ਹੁੰਦੇ ਸੀ, ਕਹਿੰਦੇ ਵੀ ਝੋਲੇ ਭਰ ਭਰ ਪੈਸੇ ਲਿਆਉਂਦੇ, ਅੱਜ ਕੱਲ ਉਹ ਵੀ ਹੈਗੇ ਆ, ਹਾਂ। ਵਿਚੋਲੀਏ ਜ਼ਿਆਦਾ ਖਾਈ ਜਾਂਦੇ ਆ। ਅੱਛਾ, ਵਿਚੋਲੀਏ ਜ਼ਿਆਦਾ ਖਾਈ ਜਾਂਦੇ, ਹਾਂ, ਬਚਦਾ ਨਹੀਂ ਕੁਝ। ਨਹੀਂ। ਚਲੋ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ, ਥੈਂਕ ਯੂ, ਥੈਂਕ ਯੂ। ਸ਼ੁਕਰੀਆ। ਉਹ ਇੱਧਰ ਵੀ ਬਾਈ ਹੁਣੀ ਆ, ਬਾਈ ਹੁਣੀ ਵੈਸੇ ਹੱਥ ਜੋੜੀ ਜਾਂਦੇ, ਪਰ ਆਪਾਂ ਇਹਨਾਂ ਤੋਂ ਜਾਣਾ ਜ਼ਰੂਰ ਆ। ਸੋ ਇੱਧਰ ਗੱਲ ਕਰਦੇ। ਬਾਈ ਕਿਵੇਂ ਹੋ? ਬਹੁਤ ਵਧੀਆ ਭਾਜੀ। ਇੱਧਰ ਦੀ ਆ ਜਾਓ ਜਰਾ, ਉੱਧਰ ਧੁੱਪ ਬਹੁਤ ਆ ਤਾਂ ਐਵੇਂ ਰੰਗ ਕਾਲਾ ਹੋ ਜੂ ਤੁਹਾਡਾ। ਹੈ ਇੱਥੇ ਕਾ ਜਾਓ। ਤੇ ਇਸੇ ਪਿੰਡ ਦੇ ਰਹਿਣ ਵਾਲੇ ਹੋ? ਹਾਂਜੀ ਬਿਲਕੁਲ ਭਾਜੀ, ਬਿਲਕੁਲ। ਸਾਰਾ ਜੱਦੀ ਪੋਸਤੀ ਪਿੰਡ ਸਾਡਾ ਜਮਸ਼ੇਰ ਖਾਸ ਹੈ। ਅੱਛਾ, ਕੀ ਰੁਝਾਨ ਆ ਫੇ ਪੰਚਾਇਤੀ ਚੋਣਾਂ ਦਾ? ਪੰਚਾਇਤੀ ਭਾਜੀ ਚੋਣਾਂ ਤੁਹਾਡੇ ਸਾਹਮਣੇ ਆ, ਵੱਧ ਚੜ ਕੇ ਸਾਰੇ ਜਾ ਰਹੇ, ਆਪਣਾ ਸਰਪੰਚੀ ਪੰਚੀ ਦੇ ਭਰਨ ਜਾ ਰਹੇ ਆ ਪੇਪਰ। ਤੇ ਸਾਡੇ ਪਿੰਡਾਂ ਦੇ ਵਿੱਚ ਤਾਂ ਵੈਸੇ ਵੀ ਭਾਜੀ ਜ਼ਿਆਦਾ ਜਮਸ਼ੇਰ, ਕਿਉਂਕਿ ਸਭ ਤੋਂ ਵੱਡਾ ਪਿੰਡ ਆਲੇ ਦੁਆਲੇ ਦੇ ਪਿੰਡਾਂ ਚੋਂ ਸਾਡੇ ਪਿੰਡ 'ਚ ਬਹੁਤ ਜ਼ਿਆਦਾ ਪੰਚਾਇਤੀ ਦਾ ਹੈਗਾ। ਅੱਛਾ, ਤੇ ਹੋਰ ਮੈਂ ਕੀ ਕਹਿ ਸਕਦਾ ਕਿ ਪੰਚੀ ਸਰਪੰਚੀ ਦੇ ਭਾਜੀ ਤਾਂ ਇਹ ਚਾਹਾਂਗੇ ਕਿ ਕੋਈ ਉਹ ਬੰਦਾ ਬਣੇ ਸਰਪੰਚ ਜਿਹੜਾ ਪਿੰਡ ਦੀ ਭਲਾਈ ਚਾਹਵੇ, ਤਰੱਕੀ ਚਾਹਵੇ, ਜਿਹੜਾ ਪਿੰਡ ਦੇ ਬਾਰੇ ਸੋਚੇ ਕਿ ਹਾਂ ਪਿੰਡ ਵਿੱਚ ਆਹ ਚੀਜ਼ ਨਹੀਂ ਹੈਗੀ, ਆਹ ਚੀਜ਼ ਨਹੀਂ ਹੈਗੀ, ਉਹ ਬਣਾਈਏ, ਆਹ ਬਣਾਈਏ। ਅਸੀਂ ਤਾਂ ਉਹਨੂੰ ਚੁਣਾਂਗੇ ਵੀ ਹਾਂ ਜਿਹੜਾ ਸਰਪੰਚ। ਇੱਕ ਗੱਲ ਆ ਬਾਈ, ਜਿੱਦਾਂ ਤੁਸੀਂ ਵੀ ਯੰਗ ਹੋ, ਮੈਂ ਤੁਹਾਡੇ ਤੋਂ ਸਵਾਲ ਕਰਦਾ, ਬਜ਼ੁਰਗਾਂ ਤੋਂ ਇਸ ਕਰਕੇ ਨਹੀਂ ਕੀਤਾ ਵੀ ਯੰਗ ਜ਼ਿਆਦਾ ਸਮਝ ਸਕਦੇ। ਯੰਗ ਜਿਹੜਾ ਯੂਥ ਬਲੱਡ ਆਪਣੇ ਵਰਗੀ ਉਮਰ ਦੇ ਹਾਣਦੇ ਨੇ, ਉਹ ਕਿਉਂ ਨਹੀਂ ਇੱਧਰ ਨੂੰ ਜ਼ਿਆਦਾ ਤੁਰ ਰਹੇ ਵੀ ਆਪਾਂ ਪਿੰਡ ਲਈ ਕੁਛ ਕਰੀਏ, ਸਰਪੰਚੀ ਪੰਚੀ ਦੇ ਵਿੱਚ ਜਾ ਕੇ ਪਿੰਡ 'ਚ ਸੁਧਾਰ ਕਰੀਏ? ਕਿਉਂਕਿ ਸੂਝ-ਬੂਝ ਦੇ ਪੱਖੋਂ, એનર્ਜੀ ਦੇ ਪੱਖੋਂ ਆਪਾਂ ਜ਼ਿਆਦਾ ਕੰਮ ਕਰ ਸਕਦੇ ਹਾਂ। ਕਿਉਂ ਨਹੀਂ ਤੁਰ ਰਹੇ ਮੁੰਡੇ, ਜਾਂ ਤੁਹਾਡੇ ਪਿੰਡ ਤੁਰੇ ਨੇ ਮੁੰਡੇ ਕੁੜੀਆਂ? ਭਾਜੀ ਤੁਰੇ ਵੀ ਆ ਮੁੰਡੇ ਕੁੜੀਆਂ, ਜਿਹੜੇ ਰੁਝਾਨ ਰੱਖਦੇ ਆ ਵਿੱਚ ਜਾਣ ਦਾ, ਉਹ ਗਏ ਵੀ ਆ, ਜੰਗ ਬਲੱਡ ਵੀ ਗਏ ਆ। ਜਦੋਂ ਹੁਣ ਸਰਪੰਚੀ ਦੇ ਕਈ ਯੰਗ ਮੁੰਡੇ ਵੀ ਖੜੇ ਹੋਏ ਆ, ਪਰ ਸਾਡਾ ਭਾਜੀ ਹੁਣ ਕੰਮ ਹੀ ਉਦਾਂ ਦਾ ਆ, ਸਾਨੂੰ ਟਾਈਮ ਨਹੀਂ ਇਕੱਲਾ ਸਾਡੇ ਕੋਲ, ਅਸੀਂ ਵਿਹਲੇ ਨਹੀਂ ਤਾਂ ਗੱਡੀ ਲੈ ਕੇ ਜਾਣਾ। ਤੇ ਸਰਪੰਚ ਲਈ ਤਾਂ ਚਾਹੀਦਾ ਹਰ ਟਾਈਮ ਵਿਹਲਾ, ਕਿ 10-15 ਕੁਰਸੀ ਸਾਰੇ ਬੰਦਿਆਂ ਨਾਲ ਤੁਰ ਸਕੇ। ਹਾਂ, ਜਿਹੜਾ ਸਾਰੇ ਬੰਦਿਆਂ ਨਾਲ ਤੁਰ ਸਕੇ। ਹੁਣ ਸਾਨੂੰ ਜੇ ਕਹੋਗੇ ਤੁਰ ਪਾ, ਅਸੀਂ ਤਾਂ ਆਪਣੇ ਕੰਮ ਤੋਂ ਨਹੀਂ ਵਿਹਲ ਸਕਦਾ, ਤੇ ਅਸੀਂ ਉਸ ਕੰਮ ਲਈ ਜਾਂਦੇ ਨਹੀਂ। ਪਰ ਜਿਹੜੇ ਹੈਗੇ ਯੰਗ ਬਲੱਡ ਖੜੇ ਵੀ ਆ, ਜਿਹੜੇ ਜਾ ਸਕਦੇ ਆ, ਲੇਡੀਜ਼ ਵੀ ਖੜੀਆਂ ਆ, ਆਪਣੇ ਯੰਗ ਬਲੱਡ ਮੁੰਡੇ ਵੀ ਖੜੇ ਆ, ਆਪਣੇ ਸਰਪੰਚੀ ਦੇ ਵੀ ਯੰਗ ਬਲੱਡ ਮੁੰਡੇ ਖੜੇ ਆ। ਜਾਂਦਾ ਹੈ ਰੁਝਾਨ ਭਾਜੀ, ਪਰ ਜਿਨ੍ਹਾਂ ਦਾ ਸ਼ੁਰੂ ਤੋਂ ਥੋੜਾ ਰੁਤਬਾ ਹੈਗਾ, ਜਿਨ੍ਹਾਂ ਦੇ 4 ਬੰਦੇ ਨਾਲ ਹੈਗੇ ਆ। ਪਾਰਟੀਬਾਜੀ ਕਿੰਨੀ ਕਾ ਪਿੰਡ 'ਚ? ਪਾਰਟੀਬਾਜੀ ਤਾਂ ਭਾਜੀ ਹੁਣ ਸਾਰੇ ਪਾਸੇ ਪਾਰਟੀਬਾਜੀ ਆ, ਸਰ 3-3 4-4 ਧੜਾ ਦੀਆਂ ਪਾਰਟੀਆਂ ਚੱਲੀਆਂ ਹੁਣ। ਤਾਂ ਹੀ ਨਹੀਂ ਸਰਬਸੰਮਤੀ ਹੋਈ। ਬਿਲਕੁਲ, ਸਾਡੇ ਹੁੰਦੀ ਵੀ ਨਹੀਂ ਹੈ ਭਾਜੀ ਸਰਬਸੰਮਤੀ। ਇੱਥੇ ਸਰਪੰਚੀ ਪੰਚੀ ਦੀਆਂ ਚੋਣਾਂ ਹੀ ਲੜੀਆਂ ਜਾਣੀਆਂ, ਸਰਬਸੰਮਤੀ ਕਦੀ ਵੀ ਨਹੀਂ ਹੋ ਸਕਦੀ। ਗੁਰਦੁਆਰੇ, ਮੰਦਿਰ, ਮਸਜਿਦਾਂ ਕਿੰਨੀਆਂ ਨੇ ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਭਾਜੀ 4-5 ਗੁਰਦੁਆਰਾ ਸਾਹਿਬ ਹੈ ਤੇ 5-6 ਮੰਦਿਰ ਵੀ ਹੈਗੇ ਆ, ਮਸਜਿਦ ਵੀ ਹੈਗੀਆਂ ਆਪਣੇ ਤਾਂ। ਅੱਛਾ, ਤੇ ਆਪਣੇ ਸੇਵੇ ਵਗੈਰਾ ਉਹ ਵੀ 2-2 ਦਿਨ ਦੇ ਆ। ਅੱਛਾ, ਤਾਂ ਹੀ ਫੇ ਉਹੀ ਲਾ ਲਓ, ਜਦੋਂ ਇੱਥੇ ਪਾੜਿਆ ਤਾਂ ਬਿਲਕੁਲ 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 ਉਹੀ ਕਹਿੰਦਾ, ਕਦੀ ਵੀ ਨਹੀਂ। ਬਿਲਕੁਲ ਭਾਜੀ, ਬਿਲਕੁਲ। ਉਦਾਂ ਜੇ ਆਪਾਂ ਮੰਨਣਾ ਹੋਵੇ, ਇੱਕ ਆਈਡੀਅਲ ਸਰਪੰਚ, ਇੱਕ ਚੰਗਾ ਸਰਪੰਚ ਕਿਹਨੂੰ ਗਿਣ ਸਕਦੇ ਆ? ਕਿੱਦਾਂ ਦਾ ਹੋਣਾ ਚਾਹੀਦਾ? ਭਾਜੀ ਤੁਹਾਨੂੰ ਦੱਸਿਆ, ਜਿਹੜਾ ਪਿੰਡ ਦੇ ਬਾਰੇ ਸੋਚੇ, ਪਿੰਡ ਦੇ ਲੋਕਾਂ ਬਾਰੇ ਸੋਚੇ ਕਿ ਮੇਰਾ ਪਿੰਡ, ਹੁਣ ਆਪਾਂ ਮੰਨ ਲਓ ਕਿਹੜੇ ਪਿੰਡ ਦਾ ਨਾਮ ਲਵਾਂ ਤੁਹਾਨੂੰ, ਕੰਗਣੀਵਾਲ ਹੀ ਚੱਲ ਜਾਓ। ਕੰਗਣੀਵਾਲ ਅੱਡੇ ਤੋਂ ਪਤਾ ਲੱਗ ਜਾਂਦਾ ਹੈ ਕਿ ਆ ਪੰਚਾਇਤ ਨੇ ਕੁਝ ਬਣਾਇਆ, ਕੁਝ ਕੀਤਾ, ਕੋਈ ਗਲੀਆਂ ਦੇਖਿਓ ਜਾ ਕੇ, ਉੱਥੇ ਇੱਕ ਮਾੜੀ ਵੀ ਮਿੱਟੀ ਨਹੀਂ ਨਜ਼ਰ ਆਊਗੀ। ਤਾਂ ਸਾਡੇ ਹੁਣ ਦੇਖ ਲਓ ਪਿੰਡਾਂ ਦੇ ਵਿੱਚ, ਪਿੰਡ ਦੇ ਅੰਦਰ ਬਣ ਗਿਆ ਪਰ ਬਾਹਰੋਂ ਬਾਹਰ ਰਹਿ ਗਿਆ। ਇੱਕ ਗੱਲ ਦੱਸੋ, ਤੁਹਾਡੇ ਪਿੰਡ ਦੇ ਵਿੱਚ ਕਦੀ ਤੁਸੀਂ ਜਾਂ ਤੁਹਾਡੇ ਹੋਰ ਸਾਥੀਆਂ ਨੇ ਕਦੀ ਜਿਗਰਾ ਕੀਤਾ ਪੰਚ ਸਰਪੰਚ ਤੋਂ ਸਵਾਲ ਪੁੱਛਣ ਦਾ ਵੀ ਭਾਈ ਤੂੰ ਤਾਂ ਕੰਮ ਹੀ ਨਹੀਂ ਕੀਤਾ ਪਿਛਲੇ 5 ਸਾਲ? ਭਾਜੀ ਸਾਡੇ ਵਰਗੇ ਅਸੀਂ ਸਭ ਤੋਂ ਛੋਟੇ ਲੈਵਲ ਦੇ ਬੰਦੇ ਆ ਜਾਂਦੇ। ਨਹੀਂ, ਜਿਗਰਾ ਇੰਨਾ ਕਿਸੇ 'ਚ ਨਹੀਂ ਹੈਗਾ ਕਿ ਸਰਪੰਚ ਨੂੰ ਜਾ ਕੇ ਪੁੱਛ ਲੈਣ। ਸਰਪੰਚ ਇਹ ਗੱਲ ਜ਼ਰੂਰ ਸੀ ਵੀ ਸਰਪੰਚ ਇਹ ਤੁਰਦਾ ਸਾਰਿਆਂ ਨਾਲ ਰਿਹਾ ਹੈ। ਨਹੀਂ, ਪਰ ਜਦੋਂ ਵੀ ਮਰਜ਼ੀ ਕੋਈ ਚੱਲ ਗਿਆ, ਉਹਦਾ ਕੰਮ ਵੀ ਕੀਤਾ, ਤੁਰਿਆ ਵੀ ਜ਼ਰੂਰ ਆ। ਸਰਪੰਚ ਐਵੇਂ ਕਿ 5 ਸਾਲ ਵਧੀਆ ਆਪਣੇ ਕੱਟ ਗਿਆ। ਅੱਛਾ, ਹਾਂਜੀ। ਪਰ ਜੇ ਗੱਲ ਆਪਾਂ ਕਰੀਏ ਵੀ ਸਾਰਿਆਂ ਨੂੰ ਅਧਿਕਾਰ ਆ, ਜਿਹੜੀ ਪੁੱਛਣ ਵਾਲੀ ਗੱਲ ਹੈ, ਇੰਨੀ ਜੋਗਾ ਕੋਈ ਹੈ ਨਹੀਂ ਸੀ ਇੱਥੇ। ਹੈ ਨਹੀਂ ਸੀ ਨਾ, ਇਹ ਕਿਉਂ ਡਰਦੇ ਨੇ? ਡਰਦੇ ਨਹੀਂ, ਲੋਕਾਂ 'ਚ ਆਪਣੀ ਕਮਜ਼ੋਰੀ ਹੈਗੀ ਆ।
ਕਿੱਦਾਂ ਕਮਜ਼ੋਰੀ? ਇਹ ਕਮਜ਼ੋਰੀ ਇਹ ਆ, ਜਦੋਂ ਸ਼ਰਾਬ ਪੀ ਕੇ ਵੋਟਾਂ ਪਾਉਂਦੇ ਆ ਅਗਲਾ ਕੰਮ ਕਰਨ ਜਾਂਦਾ, ਕਿਹੜੇ ਮੂੰਹ ਨਾਲ ਜਾਊਗਾ? ਹਾਂ, ਜਦੋਂ ਪਹਿਲਾਂ ਹੀ ਸ਼ਰਾਬ ਪੀ ਕੇ ਵੋਟ ਪਾਈ ਆ ਫੇਕ। ਪੈਸੇ ਲਏ ਆ, ਕਿਸੇ ਨੇ ਸ਼ਰਾਬ ਪੀਤੀ ਆ, ਹਾਂ, ਉਹ ਕਿੱਦਾਂ ਜਾ ਕੇ ਕਹੂਗਾ ਜ਼ਬਰਦਸਤੀ ਮੇਰੇ ਨਾਲ ਤੁਰ? ਬੰਦਿਆਂ 'ਚ ਆਪਣੇ ਕਮਜ਼ੋਰੀ ਆ, ਗੱਲ 'ਚ ਦਮ ਹੈ ਤੁਹਾਡੀ। ਦਮ ਆ ਗੱਲ ਦੇ ਵਿੱਚ। ਸਰਪੰਚ ਦੇ ਮੋਰੇ ਫੇ ਪੁੱਛਣ ਫੇ ਐ ਤਾਂ ਫੇ ਆਪਾਂ ਐ ਕਹਿ ਲਈਏ ਇੱਕ ਵਾਰੀ ਬਾਪੂ ਜੀ ਇਹ ਗੱਲ ਸਾਰਿਆਂ ਨੂੰ ਕਹਿ ਦੋ ਵੀ ਫੇ ਤਾਂ ਤੁਸੀਂ दारू ਪੀ ਕੇ 5 ਸਾਲ ਵੇਚਤੇ ਲੋਕਾਂ ਨੂੰ, ਹੈਨਾ? ਇਹ ਤਾਂ ਗੱਲ ਹੈਗੀ ਆ ਜੀ, ਵੇਚ ਹੀ ਦਿੰਦੇ ਆ ਲੋਕ। ਹਾਂ, ਮੇਰੇ ਖਿਆਲ ਦੇ ਵਿੱਚ ਕੁਝ ਲੋਕ ਇਹੋ ਜਿਹੇ ਹੈਗੇ ਆ ਜਿਹੜੇ ਸੋਚ ਵਾਲੇ, ਜਿਹੜੇ ਨਹੀਂ ਇਹ ਕੰਮ ਵੱਲ ਜਾਂਦੇ ਵੀ ਇੱਕ ਤਾਂ ਬਦਨਾਮੀ ਆ, ਪੀ ਕੇ ਸ਼ਰਾਬ ਗਲੀਆਂ ਡਿੱਗਦੇ ਫਿਰਦੇ ਆ। ਹਾਂਜੀ ਹਾਂਜੀ। ਤੇ ਉਹੀ ਤੁਸੀਂ 100 ਰੁਪਏ ਦੇ ਆਪਦੇ ਘਰ ਪੀ ਲਓ, ਹੈ ਨਾਲੇ ਆਪਣੀ ਗੱਲਬਾਤ ਤਾਂ ਰਹਿ ਜੂਗੀ, ਹੈ ਵੀ ਉਹ ਬੰਦਾ ਗੱਲ ਕਰਨ ਜੋਗਾ ਤਾਂ ਨਹੀਂ ਰਹਿੰਦਾ। ਸਹੀ ਗੱਲ ਆ, ਆਪਾਂ ਪਹਿਲਾਂ ਹੀ ਹੀਣੇ ਕੰਮ ਚੱਲਣਾ ਜ਼ਰੂਰ ਆ, ਆਮ ਚੱਲਣਾ ਹਰ ਵਾਰੀ ਚੱਲਦਾ ਆ। ਨਸ਼ੇ ਪਾਣੀ ਦਾ, ਸ਼ਰਾਬ ਦਾ, ਇਹ ਕੰਮ ਚੱਲਦਾ ਜ਼ਰੂਰ ਆ, ਹਰ ਵਾਰੀ ਚੱਲਦਾ। ਕਹਿੰਦੇ ਕਈ ਪਿੰਡਾਂ 'ਚ ਬਾਪੂ ਉਹ ਹੀ ਨਹੀਂ ਸਹਿਮਤੀ ਹੋਣ ਦਿੰਦੇ ਜਿਹੜੇ ਲੋਕ ਆ ਵੀ ਸਾਨੂੰ दारू ਦੱਪਾ ਹੋ ਜੂ 5-6 ਦਿਨਾਂ ਦਾ ਜੇ ਸਰਬਸੰਮਤੀ ਨਾ ਹੋਈ, ਹੈ ਨਾ? ਇਦਾਂ ਵੀ ਹੈਗੇ ਕਈ ਇਹੋ ਜਿਹੇ ਵੀ ਵਿਹਲੇ ਹੈਗੇ, ਭਾਈ ਸਰਬਸੰਮਤੀ ਨਾ ਕਹਿੰਦੇ ਕਰਿਓ। ਸਾਲ ਦੇਖਦੇ ਹੁਣੇ ਕਦੋਂ ਆਉਣ ਤੇ ਕਦੋਂ ਆਪਣੇ। ਤੇ ਉਹਨਾਂ ਨੂੰ ਤਾਂ ਫਿਕਰ ਪੈ ਜਾਂਦੀ ਹੋਣੀ ਭਾਈ ਸਰਬਸੰਮਤੀ ਨਾ ਕਰ ਲੈ। ਸਰਬਸੰਮਤੀ ਕੀ ਹੋਣ ਦੇਣੀ ਆ ਜੀ ਪਿੰਡ ਦੇ ਵਿੱਚ? ਹੁਣ ਪਾਰਟੀ ਬਾਜੀਆਂ ਵੱਡੇ ਜਿੰਨੇ ਪਿੰਡ ਆ ਉਹਨਾਂ 'ਚ ਸਭ ਤੋਂ ਜ਼ਿਆਦਾ ਆ। ਸਹੀ ਗੱਲ ਆ। ਛੋਟੇ ਪਿੰਡ ਤਾਂ ਹੋ ਜਾਂਦੀ ਆ। ਆਪਾਂ ਪੋਲੀਟੀਸ਼ੀਅਨਾਂ ਦੇ ਵੱਡੇ ਵੱਡੇ ਸਿਆਸਤਦਾਨਾਂ ਦੇ ਪਿੰਡ ਹੀ ਦੇਖ ਲਈਏ, ਉਹ ਨਹੀਂ ਕਰਾ ਪਾ ਰਹੇ ਜੀ। ਗੱਲ ਇਸ ਕਰਕੇ ਨਹੀਂ ਬਣਦੀ ਕਿ ਹੁਣ ਹਰ ਬੰਦਾ ਹੀ ਚਾਹੁੰਦਾ ਕਿ ਮੈਂ ਚੌਧਰ ਕਰਨ ਜਾਵਾਂ। ਇੱਕ ਕੁਝ ਲੋਕ ਇਹੋ ਜਿਹੇ ਆ ਕਹਿੰਦੇ ਵੀ ਚੌਧਰ ਕਰਾਂਗੇ, ਸਰਪੰਚ ਬਣ ਕੇ ਚੌਧਰ ਕਰਾਂਗੇ, ਵੀ ਚੌਧਰ ਹੋ ਜੂਗੀ ਆਪਣੀ ਸਰਪੰਚ ਦੀ। ਇਹ ਵੀ ਨਹੀਂ ਸੋਚ ਹੈਗੀ ਵੀ ਕੋਈ ਕੰਮ ਕਰਾਂਗੇ। ਕਈ ਗੱਡੀ ਤੇ ਲਿਖਾਉਣ ਨੂੰ ਹੀ ਬਣੇ ਫਿਰਦੇ ਵੀ ਮੈਂ ਗੱਡੀ ਤੇ ਲਿਖਾਉਂਗਾ, ਗੱਡੀ ਤੇ ਲਿਖਾ ਲੂੰਗਾ, ਟੌਰ ਬਣ ਜੂਗੀ 4 ਪਿੰਡਾਂ 'ਚ ਵੀ ਫਲਾਣੇ ਪਿੰਡ ਦਾ ਬੰਦਾ ਸਰਪੰਚ ਆ। ਸਹੀ ਗੱਲ ਆ, ਇਹ ਗੱਲ ਆ। ਬਾਕੀ ਇਹ ਆ ਕੰਮ ਕਰਨਗੇ ਬੰਦੇ ਜਿਹੜੇ ਆਉਣਗੇ, ਮੈਂ ਤੇ ਆ ਵੀ ਕੋਈ ਨਾ ਕੋਈ ਕੰਮ ਜ਼ਰੂਰ ਕਰਨਗੇ। ਆਸ ਹੈਗੀ ਆ, ਆਸ ਹੈਗੀ ਆ ਕੋਈ ਨਵਾਂ ਕੰਮ ਜ਼ਰੂਰ ਹੋਊਗਾ। ਚਲੋ ਠੀਕ ਹੈ। ਤੇ ਜੇ ਨਹੀਂ ਹੋਊਗਾ ਤੁਸੀਂ ਜ਼ਰੂਰਤ ਨਾਲ ਸਵਾਲ ਪੁੱਛੋਗੇ? ਬਿਲਕੁਲ ਸਵਾਲ ਪੁੱਛਾਂਗੇ, ਕਿਉਂ ਨਹੀਂ? ਪਹਿਲਾਂ ਵੀ ਪੁੱਛ ਲਿਓ ਜਦੋਂ ਵੋਟ ਪਾਉਣੀ, ਉਸ ਤੋਂ ਪਹਿਲਾਂ ਵੀ ਭਾਈ ਤੂੰ ਕੰਮ ਕਰ। ਕਿੱਦਾਂ ਪੁੱਛ ਸਕਦੇ ਆ? ਪਹਿਲੇ ਕੀ ਪਤਾ ਕਿਹਨੇ ਬਣਨਾ? ਨਹੀਂ ਇਹ ਤਾਂ ਪੁੱਛੋਗੇ ਵੀ ਦੂਜਾ ਤੀਜਾ ਸੰਗੀ ਤੋਂ ਫੜ ਲਵੇਗਾ ਵੀ ਵਾਹ ਬਈ। ਇਹ ਤਾਂ ਪੁੱਛੋਗੇ ਭਾਈ ਤੈਨੂੰ ਤਾਂ ਪਾਵਾਂਗੇ ਜੇ ਤੂੰ ਕੰਮ ਕਰਕੇ ਆ ਦਊਂਗਾ। ਨਹੀਂ ਇਦਾਂ ਦਾ ਕਈ ਆਪਾਂ ਕਰਨੀ ਆ ਗੱਲ। ਇਹ ਆਪਾਂ ਵੋਟ ਪਾਵਾਂਗੇ ਆਪਣੀ ਮਰਜ਼ੀ ਨਾਲ, ਜਿਹੜਾ ਆਪਾਂ ਨੂੰ ਬੰਦਾ ਚੰਗਾ ਲੱਗੂਗਾ। ਸਹੀ ਗੱਲ ਆ। ਪਾਉਣੀ ਜ਼ਰੂਰ ਆ, ਅਧਿਕਾਰ ਜ਼ਰੂਰ ਆਪਣਾ ਕਰਨਾ ਆ। ਹਾਂ ਤੇ ਇਹ ਨਹੀਂ ਵੀ ਆਪਾਂ ਪਹਿਲਾਂ ਹੀ ਸਵਾਲ ਪੁੱਛ ਲਈ ਅਗਲੇ ਤੋਂ, ਅਗਲਾ ਬਣੇ ਨਾ। ਹਾਂ ਇਹ ਚੀਜ਼ ਆ ਨਾ, ਇਹ ਤਾਂ ਗੁਪਤ ਚੀਜ਼ ਆ ਨਾ, ਕੀ ਪਤਾ ਕਿਹਨ ਬਣਨਾ। ਸਹੀ ਗੱਲ। ਡੱਬੇ ਜੋ ਕਿਹਨੇ ਵਧੀਆ ਨਿਕਲਣਾ। ਖੇਡ ਤਾਂ ਇਹੀ ਆ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਆ ਬਾਈ ਹੁਣੀ ਚਾਹ ਪੀ ਰਹੇ ਨੇ, ਬਾਈ ਇੱਧਰ ਆਓ ਤੇ ਜਰਾ। ਹਾਂ ਕਿੱਦਾਂ, ਠੀਕ ਹੋ? ਹਾਂ ਬਿਲਕੁਲ ਠੀਕ ਹਾਂ। ਕਿੱਦਾਂ ਫਿਰ ਪੰਚਾਇਤੀ ਚੋਣਾਂ ਦਾ ਕੀ ਮਾਹੌਲ ਆ? ਪੰਚਾਇਤੀ ਚੋਣਾਂ 'ਚ ਆਪਾਂ ਬਾਹਰ ਆ ਜੀ। ਕਾਹਤੇ? ਵੀ ਆਪਾਂ ਨਹੀਂ ਵੋਟ ਕਟਾਤੀ ਇੱਕ ਮੈਂਬਰ ਨੇ, ਆਪਾਂ ਉਦੋਂ ਤੋਂ ਉਹਨਾਂ ਨੂੰ ਕਿਹਾ ਠੀਕ ਆ ਨਾ ਪਾਉਣੀ ਆ ਤਾਂ ਨਾ ਤੁਹਾਨੂੰ ਕਹਿਣ ਦੀ ਲੋੜ ਆ। ਨਹੀਂ ਵੋਟ ਕਿਹਨੇ ਕਟਾਤੀ? ਕਿ ਕੋਈ ਬਹੁ ਪਿੰਡ 'ਚ ਸਾਡੇ ਜਿਹਨੇ ਕਟਾਈ ਉਹ ਹਾਂ ਕਹਿੰਦਾ ਇੱਥੇ ਨੇ ਰਹਿੰਦਾ ਜੀ, ਬਾਹਰ ਰਹਿੰਦਾ, ਤੇਰੀ ਵੋਟ ਇੱਥੋਂ ਕਟਾਤੀ। ਠੀਕ ਹੈ, ਤੁਹਾਡੀ ਆਪਣੀ ਕੱਟੀ? ਹਾਂ ਆਪਣੀ ਵੋਟ ਕੱਟੀ। ਅੱਛਾ ਏਦਾਂ ਕਿਉਂ? ਤੁਸੀਂ ਪਿੰਡ ਰਹਿੰਦੇ ਨਹੀਂ? ਨਾ ਪਿੰਡ ਮੈਂ ਰਹਿੰਦਾ ਨਹੀਂ, ਇਹ ਤਾਂ 12-13 ਸਾਲ ਪਹਿਲਾਂ ਫਰੀ ਮਾਰਿਆ ਜੀ। ਅੱਛਾ ਹਾਂ ਇਸ ਕਰਕੇ ਹੁਣ ਕਟਾਤੀ। ਤੇ ਤੁਸੀਂ ਚੋਣਾਂ ਤੋਂ ਬਾਹਰ ਹੋ ਤੇ ਹੁਣ ਤੁਸੀਂ ਇੱਥੇ ਰਹਿੰਦੇ ਹੋ ਕਿ ਉੱਥੇ ਰਹਿੰਦੇ ਹੋ? ਹੁਣ ਇੱਥੇ ਰਹਿੰਦੇ ਤੇ ਫਿਰ ਦੁਬਾਰਾ ਬਣਵਾ ਲੈਣੀ ਸੀ। ਦੁਬਾਰੇ ਹੁਣ ਬਣਾਉਣੀ ਜੀ। ਚਾਹ ਠੰਡੀ ਹੋ ਰਹੀ ਹੈ, ਤੁਸੀਂ ਸਿਪ ਖਿੱਚੀ ਜਾਓ। ਕੋਈ ਨਹੀਂ ਕੋਈ ਨਹੀਂ। ਹੈ ਕੰਮ ਕੀ ਕਰਦੇ ਹੋ? ਕੰਮ ਕਾਰ ਵਿਹਲੇ ਆ ਇਸ ਵੇਲੇ ਤਾਂ ਅਜੇ। ਹੈ ਖੇਤੀ ਕੁੱਤੀ ਤਾਂ ਪਹਿਲਾਂ ਕਰੀਦਾ ਜੀ। ਚਲੋ ਉਦਾਂ ਇਹ ਦੱਸ ਦੋ, ਵੋਟ ਤਾਂ ਨਹੀਂ ਹੈਗੀ ਪਰ ਕਿਸੇ ਪਿੰਡ ਦੇ ਵਿੱਚ ਸਰਪੰਚ ਬਣਨਾ, ਪੰਚ ਬਣਨਾ, ਹੋਣਾ ਕਿੱਦਾਂ ਦਾ ਚਾਹੀਦਾ? ਵਧੀਆ ਹੀ ਚਾਹੀਦਾ, ਜਿਹੜਾ ਕੰਮ ਕਰੇ, ਪਿੰਡ ਦਾ ਨਿਕਾਸ ਕਰੇ। ਕੋਈ ਅੱਜ ਤੱਕ ਹੋਏ ਨੇ ਤੁਹਾਡੇ ਪਿੰਡ 'ਚ ਕੰਮ ਵਧੀਆ? ਹਾਂ ਬਹੁਤ ਵਧੀਆ। ਉਹ ਦੇਖ ਲਓ ਯਾਰ ਪਿੰਡ ਦੀ ਫਿਰਨੀ ਵਧੀਆ ਬਣੀ ਹੈ ਤੁਹਾਨੂੰ। ਫਿਰਨੀ ਤੇ ਤਾਂ ਟੋਏ ਬਹੁਤ ਆ। ਉਹ ਨਹੀਂ ਤੁਸੀਂ ਤੁਰੇ ਜਾਓ, ਤੁਹਾਨੂੰ ਆਪੇ ਪਤਾ ਲੱਗੂ ਟੋਏ ਆ ਕਿ ਕੀ ਆ। ਉਹ ਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ। ਅੱਛਾ ਹਾਂ ਨਹੀਂ ਵਧੀਆ ਹੋਏ। ਚਾਰੇ ਪਾਸੇ ਇਹੀ ਕੰਮ ਹੈ, ਜੇ ਇਹਨੂੰ ਮਰਜ਼ੀ ਚੱਲ ਜਾਓ। ਡਿਗੂਗੇ ਜ਼ਰੂਰ ਇੱਕ ਵਾਰੀ ਪਿੰਡ 'ਚ ਕੀੜਾ ਲਾਉਂਗੇ ਤਾਂ। ਅੱਛਾ ਇਹ ਮੇਰੀ ਗਾਰੰਟੀ ਹੈ। ਹੋਰ ਕੁਝ ਹੋਵੇ ਨਾ? ਹਾਂ ਤੁਹਾਡੇ ਮੂੰਹ ਸਿਰ ਤੇ ਨਿਸ਼ਾਨੀ ਜ਼ਰੂਰ ਲੱਗੂ। ਨਿਸ਼ਾਨੀ ਲੈ ਕੇ ਜਾਓਗੇ ਜਮਸ਼ੇਰ? ਹਾਂ ਬਈ ਵਧੀਆ ਕੰਮ ਹੋਇਆ ਸੀ। ਵੀ ਅਸੀਂ ਤੁਰੇ ਜਾਂਦੇ ਸੀ, ਉਦੋਂ ਹੀ ਪਤਾ ਲੱਗਾ ਜਾਂ ਮੂੰਹ ਭਰਨੇ ਡੱਪ ਹੈ। ਓਏ ਹੋਏ ਹੋਏ। ਕਿੰਨੇ ਸਾਲ ਹੋ ਗਏ ਸਰਕਾਰਾਂ ਬਣਦੀਆਂ ਨੂੰ, ਕਿੰਨੇ ਸਾਲ ਹੋ ਗਏ ਪੰਚ ਸਰਪੰਚ ਚੁਣਦਿਆਂ ਨੂੰ, ਪਰ ਅਸੀਂ ਗਲੀਆਂ ਨਾਲੀਆਂ 'ਚ ਹੀ ਉਲਝੇ ਆ। ਉਹ ਤੋਂ ਅੱਗੇ ਤੁਰ ਕਿਉਂ ਨਹੀਂ ਰਹੇ? ਕਿਆ ਪਤਾ ਉਹਨਾਂ ਨੂੰ ਚਾਹੀਦਾ ਅਸੀਂ 5 ਸਾਲ ਕੰਮ ਕੋਈ ਕਰਕੇ ਦਿਖਾਈਏ, ਗਾਂ ਪੇ ਸਾਨੂੰ ਟਾਈਮ ਮਿਲੂਗਾ ਅਸੀਂ ਫੇਰ ਗਾਂ ਹੋਰ ਕਰਾਂਗੇ। ਪਰ ਉਹ ਜਿਹੜਾ ਅਗਲਾ ਵੀ ਢਾਹ ਹੋ ਗਿਆ। ਪਹਿਲਾਂ ਬਣਿਆ ਵੀ ਢਿੱਠ ਗਿਆ। ਪਹਿਲਾਂ ਬਣਿਆ ਬਿਲਕੁਲ। ਤੁਹਾਨੂੰ ਪਤਾ ਲੱਗ ਜਾਓ ਮੇਰੇ ਨਾਲ ਚਲੋ, ਮੈਂ ਨਾਲ ਚੱਲਦਾ, ਤੁਸੀਂ ਤੁਰਿਓ ਤਾਂ ਉਸ ਫਿਰਨੀ ਦੇ ਕਿੱਦਾਂ ਕਿੱਦੀ ਲੱਗਦੀ ਹੈ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਬਹੁਤ ਵਧੀਆ ਫਿਰਨੀ ਆ। ਸਾਡੇ ਚੁੱਭੇ ਬੱਟੇ ਪੈਰਾਂ 'ਚ ਕਿ ਨਹੀਂ ਚੁੱਭੇ। ਅੱਛਾ ਹਾਂ ਇਦਾਂ ਦੀਆਂ ਗੱਲਾਂ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।
ਜਮਸ਼ੇਰ ਖਾਸ ਪਿੰਡ ਦੇ ਵਿੱਚ ਮੌਜੂਦ ਆ। ਇੱਕ ਸੱਥ ਹੋਰ ਸਜੀ ਹੋਈ ਹੈ ਪਿੰਡ ਦੇ ਵਿੱਚ, ਤਾਸ਼ ਖੇਡੀ ਜਾ ਰਹੀ ਹੈ। ਇੱਥੇ ਬੈਠੇ ਹੋਏ ਸੱਜਣਾ ਨੂੰ ਪੁੱਛਦੇ ਆ ਕਿ ਪੰਚਾਇਤੀ ਚੋਣਾਂ ਦਾ ਇਹਨਾਂ ਦੇ ਪਿੰਡ ਦੇ ਵਿੱਚ ਕੀ ਮਾਹੌਲ ਹੈ, ਕਿਹੋ ਜਿਹਾ ਰੁਝਾਨ ਹੈ। ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਠੀਕ ਹੋ ਜੀ? ਹਾਂਜੀ ਹਾਂਜੀ ਠੀਕ ਹੈ। ਅੱਛਾ, ਤਾਸ਼ ਚੱਲ ਰਹੀ ਹੈ? ਹਾਂਜੀ ਹਾਂਜੀ। ਅੱਛਾ, ਤੇ ਮਾਹੌਲ ਕੀ ਕਹਿੰਦਾ ਪਿੰਡ ਦੇ ਵਿੱਚ ਫਿਰ ਪੰਚਾਇਤੀ ਚੋਣਾਂ ਦਾ ਬਾਈ? ਪੰਚਾਇਤੀ ਚੋਣਾਂ ਦਾ ਭਾਜੀ ਇਹੀ ਆ, ਕਹਿੰਦੇ ਵੀ ਨਵਾਂ ਚਿਹਰਾ ਆਉਣਾ ਚਾਹੀਦਾ ਅੱਛਾ, ਤੇ ਅੱਗੇ ਨਾਲੋਂ ਪਿੰਡ ਦਾ ਹੋਰ ਵਧੀਆ ਹੋਣਾ ਚਾਹੀਦਾ ਪਿੰਡ ਦੇ ਵਿੱਚ, ਹਾਂਜੀ, ਕਿਉਂਕਿ ਪਹਿਲਾਂ ਜਿੰਨੇ ਵੀ ਆਏ ਆ ਕੋਈ ਸੁਧਾਰ ਨਹੀਂ ਹੋਇਆ ਪਿੰਡ ਦਾ, ਅੱਛਾ। ਕੋਈ ਗੱਲਬਾਤ ਨਹੀਂ ਹੋਈ, ਉਦਾਂ ਦਾ ਉਦਾਂ ਹੀ ਆ। ਤੇ ਨਵਾਂ ਚਿਹਰਾ ਤਾਂ ਆਉਣਾ ਚਾਹੀਦਾ। ਫਿਰ ਜਿੱਦਾਂ ਸੁਧਾਰ ਨਹੀਂ ਹੋਇਆ ਪਹਿਲਾਂ, ਉਹਨਾਂ ਨੂੰ ਸਵਾਲ ਕੀਤਾ ਕਿਸੇ ਨੇ ਜਾਂ ਸਵਾਲ ਅੱਗੇ ਹੁਣ ਕਰਨੇ ਨੇ ਉਹਨਾਂ ਨੂੰ ਖੜੇ ਕਰਕੇ ਵੀ ਭਾਈ ਤੁਸੀਂ ਪਹਿਲਾਂ 5 ਸਾਲ ਕੀ ਕਰਦੇ ਰਹੇ? ਨਹੀਂ, ਸਵਾਲ ਨਾ ਨਹੀਂ ਕਿਸੇ ਨੇ ਕੀਤਾ। ਹੁਣ ਚਲੋ ਜਿਹੜਾ ਨਵਾਂ ਚਿਹਰਾ ਆਊਗਾ, ਜੋ ਵੀ ਕੋਈ ਬਣੂਗਾ, ਉਹਨੂੰ ਨਾ ਆਪਾਂ ਕਹੂੰਗੇ ਵੀ ਹਾਂ ਵੀ ਇਦਾਂ ਦਾ ਜਿਹੜੇ ਕੰਮ ਨਹੀਂ ਹੋਏ ਉਹ ਹੋਣ। ਹਾਂ, ਕਿਉਂਕਿ ਕਈਆਂ ਪਿੰਡਾਂ ਜਾਈਦਾ ਵਧੀਆ, ਪਿੰਡ ਦੂਰੋਂ ਪਤਾ ਲੱਗ ਜਾਂਦਾ ਪਿੰਡ ਦਾ ਚਿਹਰਾ ਵੀ ਕਿੱਦਾਂ ਦਾ ਚਿਹਰਾ। ਇਸ ਕਰਕੇ ਅਸੀਂ ਇਹੀ ਚਾਹੁੰਦੇ ਹਾਂ ਵੀ ਸੁਧਾਰ ਹੋਵੇ ਪਿੰਡ ਦਾ ਵਿੱਚ। ਹਾਂ, ਹਾਂਜੀ। ਤੇ ਤੁਹਾਡੇ ਪਿੰਡ ਤਾਂ ਹੈਗਾ ਵੀ ਬਹੁਤ ਵੱਡਾ, ਇਸ ਲਿਹਾਜ਼ ਨਾਲ ਤਾਂ ਤੁਹਾਡੇ ਪਿੰਡ ਦਾ ਜਿੰਨਾ ਨਾਮ ਹੈ, ਤੁਹਾਡਾ ਪਿੰਡ ਤਾਂ ਬਹੁਤ ਖੂਬਸੂਰਤ ਬਣਿਆ ਹੋਣਾ ਚਾਹੀਦਾ ਸੀ। ਇਹੀ ਗੱਲ ਮੰਨਦੇ ਹੋ ਵੀ ਪਹਿਲਾਂ ਪਿੰਡ ਦਾ ਵਿਕਾਸ ਨਹੀਂ ਹੋਇਆ, ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਪੁਰਾਣੇ ਚਿਹਰਿਆਂ ਨੇ ਕੁਝ ਕੀਤਾ ਨਹੀਂ ਜ਼ਿਆਦਾ? ਕੁਛ ਵੀ ਨਹੀਂ ਹੋਇਆ, ਤੁਹਾਨੂੰ ਪਤਾ ਹੀ ਆ ਭਾਈ, ਤੁਸੀਂ ਆਪ ਹੀ ਘੁੰਮਦੇ ਫਿਰਦੇ ਹੀ ਆ, ਤੁਹਾਨੂੰ ਵੀ ਪਤਾ ਹੀ ਆ ਵੀ ਨਹੀਂ ਹੋਇਆ। ਅੱਛਾ, ਹਾਂਜੀ, ਸਹੀ ਹੈ ਸਹੀ ਹੈ। ਬਾਪੂ ਜੀ ਤੁਸੀਂ ਕਿਵੇਂ ਹੋ? ਬਸ ਠੀਕ ਹੈ ਜੀ। ਅੱਛਾ, ਕੀ ਮਾਹੌਲ ਆ ਫੇਰ ਇੱਥੇ? ਮਾਹੌਲ ਤੁਹਾਡੇ ਸਾਹਮਣੇ ਵਧੀਆ ਹੈ ਜੀ। ਵਧੀਆ ਆ? ਹਾਂਜੀ ਹਾਂਜੀ। ਅੱਛਾ, ਤੇ ਵੋਟ ਪਾਉਣੀ ਆ ਫੇ? ਵੋਟ ਪਾਵਾਂਗੇ ਜੀ, ਜ਼ਰੂਰ। ਲੈ, ਵੋਟ ਦਾ ਹੱਕ ਆ ਆਪਣਾ। ਅੱਛਾ, ਤੇ ਆ ਬਾਈ ਹੁਣੀ ਜਿੱਦਾਂ ਗੱਲ ਕਰ ਰਹੇ, ਕਹਿੰਦੇ ਨਵੇਂ ਚਿਹਰਿਆਂ ਨੂੰ ਮੌਕਾ ਮਿਲਣਾ ਚਾਹੀਦਾ, ਪਿਛਲਿਆਂ ਨੇ ਕੀਤਾ ਹੀ ਕੱਖ ਨਹੀਂ ਇੰਨੇ ਚਿਰ ਚ। ਚਲੋ, ਕੀਤਾ ਤਾਂ ਨਾ ਕੀਤਾ ਪਤਾ ਹੀ ਹੁੰਦਾ ਪਿੰਡ ਦਾ। ਹਾਂ, ਬਾਕੀ ਨਵੇਂ ਚਿਹਰੇ ਨੂੰ ਮੌਕਾ ਦੇਣਾ ਚਾਹੀਦਾ। ਦੇ ਦੇਣਾ ਚਾਹੀਦਾ। ਅੱਛਾ, ਤੇ ਤੁਸੀਂ ਕਿੰਨੇ ਚਿਰ ਤੋਂ ਵੋਟ ਪਾ ਰਹੇ ਹੋ ਇਸ ਪਿੰਡ ਚ? ਵੋਟ ਮੇਰਾ ਖਿਆਲ ਆ ਵੀ 18 ਤੋਂ ਲੱਗ ਕੇ ਤਾਂ ਹਾਂਜੀ, ਹੁਣ 18 ਸਾਲ ਤੋਂ ਲੱਗ ਕੇ ਲਾ ਲਓ ਹਿਸਾਬ, 60 ਸਾਲ ਦੀ ਹੋ ਗਈ ਆ। ਅੱਛਾ, ਵੋਟਾਂ ਹੀ ਪਾਉਂਦੇ ਆਏ ਆ। ਬਾਕੀ ਦੇਖ ਲਓ ਤੁਹਾਡੇ ਸਾਹਮਣੇ ਕੀ ਬਣਿਆ ਕੀ ਨਹੀਂ ਬਣਿਆ। 40-42 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ। ਸਹੀ ਆ ਸਹੀ ਆ। ਤੇ ਤੁਸੀਂ ਇੰਨੇ ਸਾਲ ਵੋਟਾਂ ਦੇਖੀਆਂ, ਇਹਦੇ ਬਾਰੇ ਕੀ ਕਹੋਗੇ ਜਿਹੜੇ ਹੁਣ ਵੀਰ ਦਾਰੂ ਦੂਰੂ ਪੀ ਕੇ ਤੇ ਵੋਟ ਜਿਹਨੂੰ ਦਿਲ ਕਰਦਾ ਉਹਨੂੰ ਪਾ ਜਾਂਦੇ, ਮੁੜ ਕੇ 5 ਸਾਲ ਇੱਕ ਤਰ੍ਹਾਂ ਦੇ ਆਪਣੇ ਵੇਚ ਦਿੰਦੇ ਆ, ਉਹਦੇ ਬਾਰੇ? ਇਹ ਤਾਂ ਗਲਤ ਗੱਲ ਆ ਨਾ। ਆਪਾਂ ਵੇਚੇ, ਉਹ ਤਾਂ ਸਮਝ ਲਓ ਆਪ ਵਿਕਣ ਵਾਲਾ ਕੰਮ ਹੋ ਗਿਆ ਨਾ। ਨਾ ਫੇ ਮੁੜ ਕੇ ਇਹ ਕਹਿ ਸਕਦੇ ਵੀ ਸਾਡਾ ਕੰਮ ਕਰ ਦਿਓ। ਕੀਤਾ ਆਪਾਂ ਤਾਂ ਆਪ ਕਹਿੰਦੇ ਵੀ ਕੰਮ ਨਹੀਂ ਕੀਤਾ, ਪਰ ਕਰਕੇ ਦੇਖੋ ਅਗਲਾ ਵੀ ਖਰਚਾ ਕਰਦਾ, ਉਹਨੇ ਤਾਂ ਪੂਰਾ ਕਰਨਾ ਹੀ, ਕਿਸੇ ਪਾਸਿਓਂ ਕਰ ਲਿਆ। ਜਿਹਨੇ ਹੁਣ ਲੱਖ 2 ਲੱਖ ਲਾਉਣਾ, ਉਹਨੇ ਤਾਂ ਫਿਰ ਕਰਨਾ ਹੀ ਆ ਜੀ। ਸਹੀ ਗੱਲ ਆ। ਵੈਸੇ ਬਾਪੂ ਜੀ ਜਿੱਦਾਂ ਤੁਸੀਂ ਲੱਖ 2 ਲੱਖ ਦੀ ਗੱਲ ਕੀਤੀ ਆ, ਜਿਹੜਾ ਹੁਕਮ ਆ ਸਰਕਾਰ ਵੱਲੋਂ ਉਹ 40,000 ਦਾ ਕਹਿੰਦੇ ਸਰਪੰਚੀ ਤੇ ਜਿਹੜਾ ਖੜਾ ਉਹ 40,000 ਲਾ ਸਕਦਾ ਆਪਣੇ ਪ੍ਰਚਾਰ ਤੇ ਜਿਹੜਾ ਪੰਚੀ ਤੇ ਖੜਾ ਉਹ 30 ਲਾ ਸਕਦਾ। ਪਰ ਤੁਹਾਨੂੰ ਲੱਗਦਾ ਵੀ 40 ਜਾਂ 30 ਨਾਲ ਸਾਰ ਲੈਂਦੇ ਹੋਣਗੇ ਜੇ ਹਿਸਾਬ ਨਾਲ ਫੇ ਇੱਥੇ ਦਾਰੂ ਦੱਪਾ ਚੱਲਦਾ? ਜੀ ਨਹੀਂ 40-30 ਨਾਲ ਬਣਨਾ ਕੀ ਆ? ਤੁਹਾਡੇ ਸਾਹਮਣੇ 2-2 ਕਰੋੜ ਦੀ ਬੋਲੀ ਲੱਗਣ ਡਈ ਆ ਪਿੰਡਾਂ 'ਚ। 2 ਕਰੋੜ ਦੀ ਬੋਲੀ ਜਿਹੜੀ ਲੱਗੀ, ਉਹਦਾ ਕੀ ਹਿਸਾਬ ਆ? ਤੁਸੀਂ ਕੀ ਮੰਨਦੇ ਹੋ ਵੀ ਇਹ ਜਾਇਜ਼ ਆ ਇਹ ਕੰਮ ਜਿੱਦਾਂ ਵੇਚਦੇ? ਆਪਾਂ ਨੂੰ ਉਹੀ ਗੱਲ ਹੋ ਗਈ, ਬੰਦੇ ਖਰੀਦਣ ਵਾਲਾ ਕੰਮ ਹੋ ਗਿਆ। ਪਿੰਡ ਹੀ ਇੱਕ ਤਰ੍ਹਾਂ ਦਾ ਖਰੀਦ ਲਿਆ। ਤੁਹਾਨੂੰ ਲੱਗਦਾ ਜਿਹੜਾ ਬੰਦਾ 2 ਕਰੋੜ ਰੁਪਈਆ ਬੋਲੀ ਲਾ ਕੇ ਪਿੰਡ ਖਰੀਦ ਰਿਹਾ ਇੱਕ ਤਰ੍ਹਾਂ ਦਾ, ਉਹ ਫਿਰ 2 ਕਰੋੜ ਰੁਪਈਆ ਲਾ ਕੇ ਪਿੰਡ ਦੇ ਸੁਧਾਰ ਮੁੜ ਕੇ ਕਰ ਦੂਗਾ, ਜਾਂ ਕੋਈ ਕਿਸੇ ਦੇ ਕੰਮ ਆ ਜਾਊਗਾ, ਕੋਈ ਉਹਨੂੰ ਕਹੂਗਾ ਮੇਰੇ ਨਾਲ ਤੁਰੂ ਕਿਸੇ ਨਾਲ? ਕਿਸੇ ਨਾਲ ਨਹੀਂ ਤੁਰੂ ਜੀ। ਕਿਉਂ ਪੈਸੇ ਦਿੱਤੇ ਹੁੰਦੇ ਪਹਿਲਾਂ ਹੀ। ਉਹਦੇ ਵਿੱਚ ਇਹ ਬੰਦਾ ਵੀ ਜ਼ੋਰ ਨਹੀਂ ਪਾ ਸਕਦਾ ਨਾ। ਸਹੀ ਗੱਲ ਆ ਸਹੀ ਗੱਲ ਆ। ਸਾਡੇ ਨਾਲ ਇੱਥੇ ਯੰਗ ਬਲੱਡ ਵੀ ਆ ਬਾਈ, ਤੁਸੀਂ ਆਓ ਜਰਾ ਇੱਥੇ ਬੈਠੋ, ਇੱਧਰ ਆਓ ਜਰਾ ਲਾਗੇ ਸਾਡੇ, ਮਾਰੋ ਚੌਂਕੜੀ, ਇੱਧਰ ਆ ਜਾਓ ਇੱਧਰ ਆ ਜਾਓ। ਹੋਰ ਕਿਵੇਂ ਹੋ? ਬਾ ਵਧੀਆ ਜੀ। ਕੀ ਨਾਮ ਆਪਣਾ? ਆਪਣਾ ਜੋਨਵੀਰ ਜੀ। ਅੱਛਾ, ਵੋਟ ਬਣ ਗਈ? ਨਹੀਂ, ਵੋਟ ਨਹੀਂ ਹਲੇ ਉਦਾਂ ਬਣੀ। ਤੇ ਆਪਾਂ ਨੂੰ ਉਦਾਂ ਜਿੱਦਾਂ ਖੇਡਣ ਲਈ ਇੱਥੇ ਜਿੱਦਾਂ ਸਾਰੇ ਪੰਜਾਬ 'ਚ ਚਾਹੀਦੀਆਂ, ਆਪਣੀ ਜਿੱਦਾਂ ਪਲੇ ਪਲੂ ਕਰਨ ਲਈ ਆਪਾਂ ਨੂੰ ਚਾਹੀਦੀ ਆ, ਗਰਾਊਂਡ ਬਣਨੀ ਚਾਹੀਦੀ ਆ ਵਧੀਆ। ਅੱਛਾ, ਹਾਂਜੀ। ਫੇਰ ਜਿੱਦਾਂ ਮਤਲਬ ਗਾਂ ਫੇਰ ਪਤਾ ਲੱਗਦਾ ਨਿਆਣਿਆਂ ਨੂੰ ਕਿਹਨੂੰ ਪਾਉਣੀ ਵੋਟ, ਕਿਹਨੂੰ ਨਹੀਂ, ਕੌਣ ਚੰਗਾ ਆ ਗਾਂ। ਹੁਣ ਫੇਰ ਗਾਂ ਦਾ ਪਤਾ ਲੱਗਦਾ ਕਿਹਨੂੰ ਪਾਉਣੀ ਵੋਟ, ਕਿਹਨੂੰ ਨਹੀਂ। ਹੁਣ ਵੈਸੇ ਚਲੋ ਤੁਸੀਂ ਵਧੀਆ ਗੱਲ ਕੀਤੀ, ਗਰਾਊਂਡਾਂ ਦਾ ਮੁੱਦਾ ਚੱਕਿਆ, ਪਰ ਜਿੱਦਾਂ ਹੁਣ ਤੁਸੀਂ ਪਿੰਡ ਆਪਣੇ ਦਾ ਮਾਹੌਲ ਦੇਖਦੇ ਆ, ਤੁਹਾਨੂੰ ਲੱਗਦਾ ਵੀ ਤੁਹਾਡੇ ਪਿੰਡ 'ਚ ਪਹਿਲਾਂ ਕਦੀ ਕੋਈ ਕੰਮ ਹੋਇਆ ਹੋਊ ਜਾਂ ਗਰਾਊਂਡ ਵਧੀਆ ਬਣੀ ਹੋਊ ਜਿਹੜਾ ਤੁਸੀਂ ਅੱਜ ਆਨੰਦ ਲੈਂਦੇ ਹੋ, ਉਹ ਫਾਇਦਾ ਚੱਕਦੇ ਹੋ? ਪਹਿਲਾਂ ਇਦਾਂ ਕੋਈ ਨਹੀਂ ਬਣੀ, ਗਰਾਊਂਡ ਬਣੀ ਆ ਜਿੱਦਾਂ ਕਿ ਹੁਣ ਉਹਨੂੰ ਕੋਈ ਸੰਭਾਲ ਨਹੀਂ ਕਰਦਾ, ਘਾਹ ਹੋਇਆ ਕੋਈ ਖੇਡਦਾ ਨਹੀਂ ਆ। ਨਿਆਣਿਆਂ ਨੇ ਅੱਗੇ ਇਕੱਠੇ ਪੈਸੇ ਕਰਕੇ ਵਾਲੀਬਾਲ ਦਾ ਨੈਟ ਲਾਇਆ, ਉਹ ਵੀ ਹੁਣ ਇੱਦੀ ਪਿਆ, ਘਾਹ ਹੋਇਆ ਕੋਈ ਕਰਦਾ ਨਹੀਂ ਨਾ ਕੋਈ।
ਇੱਥੇ ਰੁਕਣਾ। ਬੜੀ ਹੈਰਾਨੀ ਦੀ ਗੱਲ ਹੈ, ਇੰਨਾ ਜ਼ਿਆਦਾ ਵੱਡਾ ਪਿੰਡ ਹੋਵੇ, 6000 ਤੋਂ ਵੱਧ ਪਿੰਡ ਦੇ ਵਿੱਚ ਵੋਟ ਹੈ, ਐਡੇ ਵੱਡੇ ਪਿੰਡ ਦਾ ਸਰਪੰਚ ਹੋਵੇ ਤੇ ਬੱਚਿਆਂ ਨੂੰ ਆਪ ਪੱਲਿਓਂ ਪੈਸੇ ਇਕੱਠੇ ਕਰਕੇ ਵਾਲੀਬਾਲ ਦਾ ਨੈੱਟ ਲਾਉਣਾ ਪਵੇ। ਇਹੋ ਜਿਹੇ ਸਰਪੰਚਾਂ ਨੂੰ ਅਸੀਂ ਕੀ ਕਹਾਂਗੇ, ਜਾਂ ਇਦਾਂ ਦੇ ਸਰਪੰਚਾਂ ਤੋਂ ਕੀ ਖੋਣਾ ਹੈ ਬਾਈ? ਹੋਰ ਕੀ ਤੁਹਾਨੂੰ ਪੱਲਿਓਂ ਕਰਨਾ ਪਿਆ? ਹੋਰ ਪੱਲਿਓ ਹੁਣ ਇਹ ਆਪਾਂ ਹਰੇਕ ਵਾਰ ਗਰਾਊਂਡ ਬਾਈ ਦੀ ਆ, ਸਪਰੇਅ ਸ਼ੁਰੂ ਕਰੀ ਦੀ, ਹੁਣ ਸਪਰੇਅ ਕੀਤੀ ਆ, ਥੋੜੇ ਚਿਰ ਨੂੰ ਆਪਾਂ ਬਾਉਣੀ ਵੀ ਆ ਹੁਣ 1-2 ਦਿਨਾਂ ਤੱਕ। ਫੇਰ ਨਿਆਣਿਆਂ ਨੇ ਆਉਣਾ, ਖੇਡਣਾ ਸ਼ੁਰੂ ਕਰਨਾ ਤੇ ਹੁਣ ਫੇਰ ਦੇਖਦੇ ਆ ਹੁਣ ਗਾਂ ਵੀ। ਤੇ ਹੁਣ ਤੁਸੀਂ ਰੁਝਾਨ ਸੋਚਦੇ ਕੀ ਹੋ? ਚਲੋ ਵੋਟ ਤਾਂ ਤੁਹਾਡੀ ਨਹੀਂ ਬਣੀ, ਪਰ ਤੁਸੀਂ ਕੀ ਸੋਚਦੇ ਹੋ ਇੱਕ ਯੰਗ ਦਿਮਾਗ ਹੋਣ ਦੇ ਨਾਤੇ ਵੀ ਨੌਜਵਾਨ ਬੱਚੇ 18 19 20 ਸਾਲ ਦੇ ਜਿਨ੍ਹਾਂ ਦੀਆਂ ਹਲੇ ਤਾਜ਼ੀਆਂ ਵੋਟਾਂ ਬਣਦੀਆਂ ਨੇ, ਉਹਨਾਂ ਦਾ ਇੰਨਾ ਰੁਝਾਨ ਕਿਉਂ ਨਹੀਂ ਹੁੰਦਾ? ਉਹ ਸੋਚਦੇ ਕਿਉਂ ਨਹੀਂ ਦਿਮਾਗ ਲਾ ਕੇ ਵੀ ਭਾਈ ਜਿੱਧਰ ਬਾਪੂ ਕਹਿੰਦਾ, ਮਾਤਾ ਕਹਿੰਦੀ, ਦਾਦਾ ਕਹਿੰਦਾ ਉਧਰ ਨਹੀਂ ਵੋਟ ਪਾਉਣੀ, ਅਸੀਂ ਆਪ ਦਿਮਾਗ ਤੋਂ ਕੰਮ ਲੈਣਾ ਵੀ ਸਹੀ ਕੌਣ ਆ ਪਿੰਡ ਲਈ ਇਹ ਚੁਣਨਾ। ਇਹ ਸਾਡੇ ਜਿੱਦਾਂ ਯੂਥ ਕਹਿ ਲਈਏ, ਸਾਡੀ ਏਜ ਦੇ ਕਹਿ ਲਈਏ, ਇੱਧਰ ਜ਼ੋਰ ਕਿਉਂ ਨਹੀਂ ਪਾਉਂਦੇ ਵੀ ਅਸੀਂ ਕਿਹਨੂੰ ਚੁਣਨਾ, ਅਸੀਂ ਆਪ ਚੂਜ਼ ਕਰੀਏ? ਹੁਣ ਏਦਾਂ ਕੋਈ ਸੋਚਦਾ ਨਹੀਂ ਆ, ਸਾਰੇ ਕਹਿ ਦਿੰਦੇ ਆ ਹਾਂ ਵੀ ਅਸੀਂ ਇੰਨੇ ਪੈਸੇ ਦਿੰਦੇ, ਅਸੀਂ ਇੰਨੇ ਪੈਸੇ ਦਿੰਦੇ ਆ, ਤੁਸੀਂ ਸਾਨੂੰ ਵੋਟ ਪਾਓ, ਸਾਨੂੰ ਪਾਓ। ਕੋਈ ਏਦਾਂ ਨਹੀਂ ਦੇਖਦਾ ਕਿ ਕੌਣ ਵਧੀਆ ਕੌਣ ਨਹੀਂ, ਆਪ ਨਹੀਂ ਦੇਖਦੇ। ਹੁਣ ਨਸ਼ਾ ਵੰਡੀ ਜਾਂਦੇ ਆ, ਤੁਸੀਂ ਸਾਨੂੰ ਵੋਟ ਪਾਓ, ਸਾਨੂੰ ਪਾਓ, ਆਪ ਨਹੀਂ ਦੇਖਦੇ ਅਸੀਂ ਕਿਹਨੂੰ ਵੋਟ ਪਾਈਏ, ਕਿਹਦਾ ਵਧੀਆ। ਪਿੰਡ ਦਾ ਵੀ ਕੋਈ ਸੋਚਦਾ ਨਹੀਂ, ਸੋਚਦਾ ਪਿੰਡ ਦਾ ਕੋਈ ਸੋਚਦਾ ਹੀ ਨਹੀਂ। ਹੁਣ ਪਾਈਪਲਾਈਨ ਪਾਈ ਆ, ਉੱਦੀ ਸੜਕਾਂ ਪੱਟੀਆਂ, ਇੱਦਾਂ ਪੱਟੀਆਂ ਰਹਿ ਗਈਆਂ ਆ, ਕਿਸੇ ਨੇ ਨਹੀਂ ਬਣਾਈ, ਸਾਰਿਆਂ ਨੇ ਆਪਣੀ ਦੁਕਾਨ ਮੂਹਰੇ ਸਹੀ ਕਰਕੇ ਸੀਮੈਂਟ ਪਾਤਾ, ਬਾਕੀ ਉੱਦਾਂ ਦੀਆਂ ਉੱਦੀ ਪੱਟੀਆਂ ਆ ਸਾਰੀਆਂ ਸੜਕਾਂ, ਸਾਰੀਆਂ ਸੜਕਾਂ ਖਰਾਬ ਪਈਆਂ ਆ। ਪੜ੍ਹਦੇ ਹੋ ਤੁਸੀਂ? ਹਾਂਜੀ ਪੜ੍ਹਦੇ। ਕਿਹੜੀ ਕਲਾਸ 'ਚ ਪੜ੍ਹਦੇ 10th 'ਚ। ਹਾਂਜੀ। ਸੋਚਿਆ ਅੱਗੇ ਵੀ ਕੀ ਬਣਨਾ, ਕੀ ਕਰਨਾ, ਜਾਂ ਦੇਸ਼ ਨੂੰ ਲੈ ਕੇ ਕੋਈ ਫਿਕਰ ਹੁੰਦੀ ਹੈ ਤੁਹਾਨੂੰ ਵੀ ਯਾਰ ਕਿੱਧਰ ਨੂੰ ਜਾ ਰਿਹਾ ਸਾਰਾ ਤਾਣਾ ਬਾਣਾ? ਆਏ ਦਿਨ ਦੇਖਦੇ ਆ ਸਿਆਸਤ ਭਾਰੂ ਹੁੰਦੀ ਜਾ ਰਹੀ ਆ। ਪੰਚਾਇਤੀ ਚੋਣਾਂ ਦਾ ਜੇ ਤੁਸੀਂ ਫੇਸਬੁੱਕ YouTube ਚਲਾਉਂਦੇ ਹੋ ਤੁਹਾਨੂੰ ਪਤਾ ਲੱਗਦਾ ਹੋਊ ਕਿ ਕਿੱਦਾਂ ਧੱਕਾ ਚੱਲ ਰਿਹਾ, ਕਾਗਜ਼ ਖੋਏ ਜਾਂਦੇ ਨੇ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਇਹਨੂੰ ਦੇਖ ਕੇ ਕੋਈ ਦਿਮਾਗ 'ਚ ਆਉਂਦਾ ਵੀ ਭਾਈ ਜਦੋਂ ਮੈਂ ਇਸ ਉਮਰ 'ਚ ਆ ਗਿਆ ਮੈਂ ਕੁਝ ਇਦਾਂ ਦਾ ਕਰੂੰਗਾ? ਹਾਂਜੀ, ਆਪਾਂ ਹੁਣ ਗਾਂਹ ਜਾ ਕੇ ਇਸ ਉਮਰ 'ਚ ਆਣ ਕੇ ਕਰੂੰਗੇ, ਪਿੰਡ ਲਈ ਸਾਰਾ ਕੁਝ ਵਧੀਆ ਕਰੂੰਗੇ। ਆਪਣੇ ਜਿੱਦਾਂ ਬਜ਼ੁਰਗਾਂ ਨੇ ਵੀ ਸਾਰਾ ਕੁਝ ਵਧੀਆ ਕੀਤਾ, ਗੁਰਦੁਆਰਾ ਬਣਾ ਕੇ ਗਏ, ਸਾਰੀ ਗਰਾਊਂਡ ਵੀ ਮਤਲਬ ਜਿੱਦਾਂ ਬਣਾਈ ਆ, ਸਾਰੀ ਬਜ਼ੁਰਗਾਂ ਨੇ ਬਣਾਈ ਆ। ਪੰਚਾਇਤ ਨੇ ਕੁਝ ਨਹੀਂ ਕੀਤਾ ਇੱਥੇ, ਜੋ ਵੀ ਕੀਤਾ ਸਾਰੇ ਪਿੰਡ ਦਿਆਂ ਨੇ ਇਕੱਠਿਆ ਹੋ ਕੇ ਕੀਤਾ। ਕਿੱਥੇ ਜੋਬਨ ਬਾਈ ਤੁਹਾਡਾ ਨਾਮ ਹੈ? ਜੋਬਨ, ਮੈਂ ਤੁਹਾਨੂੰ ਇਹ ਸਵਾਲ ਪੁੱਛਦਾ ਵੀ ਠੀਕ ਹੈ ਯੰਗ ਬਲੱਡ ਹੈ, ਤੁਸੀਂ ਜਿਹੜੀਆਂ ਸਮੱਸਿਆਵਾਂ ਦੱਸੀਆਂ ਪਿੰਡ 'ਚ ਨਹੀਂ ਕੰਮ ਕੀਤਾ, ਪਿੰਡ ਦੀ ਪੰਚਾਇਤ ਨੇ, ਪਿੰਡ ਦੇ ਸਰਪੰਚ ਨੇ, ਜ਼ਰੂਰਤ ਕਿਉਂ ਨਹੀਂ ਕਰਦਾ ਕੋਈ ਸਵਾਲ ਕਰਨ ਦੀ? ਜਦੋਂ ਕੋਈ ਸਰਪੰਚ ਆ ਕੇ ਖੜਦਾ ਉਹਨੂੰ ਕੋਈ ਸਵਾਲ ਕਿਉਂ ਨਹੀਂ ਕਰਦਾ? ਭਾਈ ਤੇਰਾ ਕੰਮ ਸੀ, ਤੈਨੂੰ ਲੋਕਾਂ ਨੇ ਚੁਣਿਆ ਸੀ ਤਾਂ ਤੇਰਾ ਕੰਮ ਨਹੀਂ ਬਣਦਾ, ਤੂੰ ਉਹਨੂੰ ਪੂਰਾ ਕਰੇ, ਜ਼ਰੂਰਤ ਕਿਉਂ ਨਹੀਂ ਕਰਦਾ? ਸਵਾਲ ਕਰਦੇ, ਕਈ ਜਣੇ ਸਵਾਲ ਕਰਦੇ ਆ, ਫਿਰ ਮੂਹਰੇ ਜਦੋਂ ਸਵਾਲ ਕਰਦੇ ਆ ਸਾਰੇ ਗਰਮ ਹੋ ਜਾਂਦੇ ਆ, ਫਿਰ ਉੱਠ ਕੇ ਭੱਜ ਜਾਂਦੇ ਆ ਕਿ ਸ਼ਰਮ ਨਹੀਂ ਹੋਣਾ? ਆਪਾਂ ਪਿਆਰ ਨਾਲ ਸੱਭਿਅਕ ਲਹਿਜੇ 'ਚ ਜੇ ਸਵਾਲ ਕਰਨੇ। ਫਿਰ ਕੋਈ ਪੁੱਛਦਾ ਤੁਸੀਂ ਆ ਇੰਨੀ ਗ੍ਰਾਂਟ ਆਈ, ਆ ਇੰਨੀ ਗ੍ਰਾਂਟ ਆਈ, ਸੜਕਾਂ ਲਈ ਇੰਨੀ ਗ੍ਰਾਂਟ ਆਈ, ਤੁਸੀਂ ਬਣਾਉਣੇ ਕਾਹਤੋਂ ਨਹੀਂ ਆ? ਮੁੜ ਕੇ ਕੋਈ ਜਵਾਬ ਨਹੀਂ ਹੁੰਦਾ ਆ, ਕੋਈ ਬੋਲਣਾ ਨਹੀਂ, ਚੁੱਪ ਹੋ ਜਾਣਾ। ਫੇਰ ਲੋਕਾਂ ਨੇ ਪੁੱਛਣਾ, ਫੇਰ ਚੁੱਪ ਹੋ ਜਾਣਾ, ਫੇਰ ਬਸ ਉੱਠ ਕੇ ਚੱਲ ਜਾਣਾ। ਸਰਪੰਚ ਕੋਈ ਵੀ ਹੋਵੇ, ਜਿਹੜੇ ਗਾਂ ਵੀ ਬਣੇ ਹੁਣ ਵੀ ਬਣੇ ਆ, ਉੱਠ ਕੇ ਚੱਲ ਜਾਂਦੇ ਆ। ਕੋਈ ਵੀ ਇਹਨਾਂ ਤੋਂ ਹੁੰਦਾ ਨਹੀਂ, ਸਵਾਲ ਜਵਾਬ ਨਹੀਂ ਹੁੰਦਾ ਇਹਨਾਂ ਤੋਂ, ਅਸੀਂ ਕੀ ਜਵਾਬ ਦਈਏ? ਤੇ ਫੇਰ ਹੁਣ ਜੇ ਅਗਲੀ ਵਾਰੀ ਉਹ ਕਹਿਣ ਵੀ ਐਤਕੀ ਫੇਰ ਸਾਨੂੰ ਹੀ ਮੌਕਾ ਦਿਓ, ਤੇ ਫੇਰ ਉਹਨਾਂ ਲਈ ਕੀ ਜਵਾਬ ਹੋਊ ਜਿਨ੍ਹਾਂ ਨੇ ਗ੍ਰਾਂਟਾਂ ਦੇ ਜਵਾਬ ਨਹੀਂ ਦਿੱਤੇ? ਹੁਣ ਨਹੀਂ ਮੌਕਾ, ਹੁਣ ਨਹੀਂ ਮਿਲਣਾ, ਪਹਿਲਾਂ ਜਿਹੜੇ ਬਣ ਗਏ, ਹੁਣ ਨਹੀਂ ਮੌਕਾ ਮਿਲਣਾ। ਬਹੁਤ ਸ਼ੁਕਰੀਆ। 10ਵੀਂ 'ਚ ਪੜ੍ਹਦੇ ਹੋ? ਇਹ ਸਾਡੇ ਨਾਲ ਜੋਬਨ ਸੀ, ਬਿਲਕੁਲ ਯੰਗ ਬਲੱਡ ਹੈ, ਵੋਟ ਬਾਈ ਦੀ ਨਹੀਂ ਬਣੀ, ਪਰ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਬਿਲਕੁਲ ਸਟੀਕ ਤੇ ਇਹੋ ਜਿਹੀਆਂ ਢੁੱਕਵੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਇੱਧਰ ਬਜ਼ੁਰਗ ਵੀ ਬੈਠੇ ਆ, ਇਹਨਾਂ ਨੂੰ ਮਾੜਾ ਪੁੱਛਣਾ। ਬਾਹਰੋਂ ਆਏ ਹੋ ਤੁਸੀਂ? ਪਿੰਡ ਦੇ ਹੀ ਹੋ ਜੀ? ਹਾਂ ਭਾਈਆ ਜੀ, ਬੋਲੋਗੇ ਜੀ? ਹਾਂਜੀ ਬੋਲੋਗੇ ਬਜ਼ੁਰਗੋ? ਨਾ ਬੋਲੋ, ਮੈਨੂੰ ਸੁਣਨਾ ਨਹੀਂ ਤੁਹਾਡੇ। ਚਲੋ ਮੈਂ ਉੱਚੀ ਬੋਲ ਲੈਣਾ, ਹੁਣ ਸੁਣਦਾ ਇੰਨੀ ਕੁ ਆਵਾਜ਼ ਤੇ? ਠੀਕ ਆ ਬਾਪੂ ਜੀ, ਸਰਪੰਚੀ ਦਾ ਕੀ ਮਾਹੌਲ ਆ ਪਿੰਡ 'ਚ? ਪਿੰਡ 'ਚ ਬਸ ਏਦਾਂ ਹੀ ਆ, ਜਿਹਨੂੰ ਪੁੱਛ ਲੋ ਕਹਿੰਦਾ ਜੀ ਮੈਂ ਸਰਪੰਚੀ ਲਈ ਖੜਾ। ਮੈਂ ਤਾਂ ਕਿਹਾ ਸੀ ਉਧਰ ਬੈਠੋ, ਮੈਂ ਕਿਹਾ ਸਾਰੇ ਸਰਪੰਚੇ ਬਣਾ ਦਿਓ, ਪੈਂਚ ਰਹਿਣ ਨਹੀਂ ਦਿਓ ਇੱਥੇ। ਸਾਰੇ ਸਰਪੰਚੇ ਬਣਾ ਦਿਓ, ਪੈਂਚ ਰਹਿਣ ਦਿਓ। 6-7 ਖੜੇ ਆ ਸਰਪੰਚੀ ਵਾਸਤੇ, ਮੈਂ ਕਿਹਾ ਪੈਂਚ ਰਹਿਣ ਦਿਓ, ਸਰਪੰਚੇ ਬਣਾ ਦਿਓ। ਬਾਪੂ ਜੀ, ਐਡਾ ਵੱਡਾ ਤੁਹਾਡਾ ਪਿੰਡ ਹੈ, ਇੰਨੇ ਗੁਰਦੁਆਰੇ, ਮੰਦਿਰ, ਮਸਜਿਦ ਆ ਤੁਹਾਡੇ ਪਿੰਡ ਦੇ ਵਿੱਚ, ਏਕਾ ਨਹੀਂ ਹੋ ਸਕਦਾ? ਕਦੀ ਆਪਾਂ ਇਕੱਠੇ ਹੋ ਕੇ ਨਹੀਂ ਬਹਿ ਸਕਦੇ ਵੀ ਸਰਬਸੰਮਤੀ ਕਰ ਲਈ? ਨਹੀਂ ਹੋਣਾ, ਏਕਾ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਪਿੰਡ ਤਾਂ ਬਹੁਤ ਵੱਡਾ ਆ। ਪਰ ਬਾਪੂ ਜੀ, ਪੰਜਾਬ ਤਾਂ ਜਾਣਿਆ ਜਾਂਦਾ, ਇੱਥੇ ਤਾਂ ਖੜ ਜਾਂਦੇ ਆ। ਪਿੰਡ ਦੀ ਗੱਲ ਨਹੀਂ ਹੈਗੀ, ਪਿੰਡ ਬਹੁਤ ਵੱਡਾ। 6 ਗੁਰਦੁਆਰੇ ਆ, 4-5 ਤਾਂ ਵੱਡੇ ਮੰਦਿਰ ਆ ਨਾ, ਬਾਕੀ ਹੋਰ ਛੋਟੇ ਵੱਡੇ ਹੈਗੇ, ਹੋਰ ਵੱਖਰੇ। ਇੱਕ ਆ ਵੱਡਾ ਮੰਦਿਰ ਵਾ। ਬਾਪੂ ਜੀ ਇਹ ਗੱਲ ਦੱਸੋ ਜਰਾ ਵੀ, ਜਿੱਦਾਂ ਮੈਂ ਮੁੰਡੇ ਨੂੰ ਪੁੱਛ ਰਿਹਾ ਸੀ
ਵੀ ਜਿੱਦਾਂ ਕਹਿੰਦੇ ਵੀ ਪਿਛਲੇ ਪੰਚ ਸਰਪੰਚ ਨੇ ਕੁਝ ਨਹੀਂ ਕੀਤਾ, ਐ ਕਹੀ ਜਾਂਦੇ, ਪਰ ਜਦੋਂ ਪੰਚ ਸਰਪੰਚ ਹੁੰਦੇ ਉਸਲੇ ਕੋਈ ਉੱਠ ਕੇ ਸਵਾਲ ਕਿਉਂ ਨਹੀਂ ਕਰਦਾ ਉਹਨਾਂ ਨੂੰ? ਜਿਹੜੇ ਸਰਪੰਚ ਬਣਾਈ ਸੀ ਅਸੀਂ ਪਿਛਲੀ ਵਾਰੀ ਬਾੜ ਟਾਈਪ ਸੀ ਨਾ, ਅਸੀਂ ਬਾੜ ਦੇ ਉਹਨੂੰ ਬਣਾਇਆ, ਵੋਟਾਂ ਪਾਈਆਂ, ਉਹਨੇ ਇੱਕ ਵਾਰ ਵੀ ਆਣ ਕੇ ਮਹੱਲੇ 'ਚ ਦੇਖਿਆ ਨਹੀਂ ਕਿ ਕੀ ਬਣਨ ਵਾਲਾ ਕੀ ਨਹੀਂ, ਕਿ ਕੀ ਕੁਛ ਹੈ। ਫਿਰ ਉਹਨਾਂ ਨੂੰ ਸਵਾਲ ਨਹੀਂ ਕੀਤਾ ਕਿਸੇ ਨੇ ਵੀ ਭਾਈ ਤੁਸੀਂ ਕੀ ਦੇਵਾਂਗੇ ਨਾ ਵੋਟਾਂ ਉਹਨਾਂ ਨੂੰ, ਹੁਣ ਦੇਵਾਂਗੇ ਸਵਾਰ ਕੇ, ਐਨ ਗਿਣ ਕੇ, ਅੱਛਾ ਸਾਰੇ ਮਹੱਲੇ ਦੀਆਂ ਗਿਣ ਕੇ ਦੇਵਾਂਗੇ ਗਿਣ ਕੇ ਵੋਟਾਂ। ਫੜਾ ਕੇ ਆਉਂਗੇ, ਹਾਂ ਅੱਛਾ ਹੋਰ ਠੀਕ ਹੈ। ਤਾਂ ਠੀਕ ਹੈ ਜੀ, ਠੀਕ ਹੋ, ਸਿਹਤ ਤਾਂ ਠੀਕ ਹੈ, ਹੈ ਸਿਹਤ ਠੀਕ ਹੈ, ਸਿਹਤ ਚੜ੍ਹਦੀ ਬਸ ਇਹ ਤੇ ਇਦਾਂ ਹੀ ਆ, ਹੁਣ 71 ਸਾਲ ਦੇ ਹੋ ਗਏ ਆ, ਪਤਾ ਨਹੀਂ ਕਦੋਂ ਬੁਲਾਵਾ ਆ ਜਾਣਾ, ਬਸ ਤੁਰ ਚੱਲਾਂਗੇ। ਪਰਮਾਤਮਾ ਚੜ੍ਹਦੀ ਕਲਾ ਕਰੇ। ਦੇਖੋ ਇਹ ਉਹਦੇ ਬਸ ਵਾ, ਸਹੀ ਗੱਲ ਹੈ। ਜਨਮ ਔਰ ਮੌਤ ਹਾਂ ਇਹ ਪਰਮਾਤਮਾ ਦੇ ਬਸ, ਇਹ ਬੰਦੇ ਦੇ ਬਸ ਨੇ। ਹਾਂ ਮਾਂ ਗਰਭ ਦੇ ਵਿੱਚ 9 ਮਹੀਨੇ ਬੱਚਾ ਚੱਕੀ ਫਿਰਦੀ ਹੈ, ਹਾਂ 1 ਮਿੰਟ ਪਹਿਲਾਂ ਪਤਾ ਨਹੀਂ ਉਹਦੇ ਗਰਭ ਦੇ ਵਿੱਚ ਲੜਕਾ ਕਿ ਲੜਕੀ, ਇਹ ਮਾਲਕ ਨੂੰ ਮਾਲਕ ਪਤਾ। ਨੂੰ ਪਤਾ। ਕਿਉਂ ਮਾਲਕ ਨੂੰ ਪਤਾ ਸਾਰਾ, ਮਾਲਕ ਨੇ ਜੇ ਲੜਕਾ ਆ ਲੜਕੇ ਦੇ ਚੇਨ ਪੈਦਾ ਕਰਨੇ ਆ, ਜੇ ਲੜਕੀ ਆ ਲੜਕੀ ਦੇ ਚੇਨ ਪੈਦਾ, ਇਹ ਮਾਲਕ ਨੂੰ ਪਤਾ। ਪਿੰਡ ਜਮਸ਼ੇਰ ਖਾਸ ਦੇ ਵਿੱਚ ਹੀ ਮੌਜੂਦ ਆ, ਹੁਣ ਤੀਸਰੀ ਥਾਂ ਤੇ ਆ ਕੇ ਖੜੇ ਆ। ਇਸ ਤੋਂ ਪਹਿਲਾਂ 2 ਥਾਵਾਂ ਤੇ ਕਵਰੇਜ ਕਰਦੇ ਆ, ਲੋਕਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਤੇ ਤੀਸਰੀ ਥਾਂ ਤੇ ਅਸੀਂ ਇੱਕ ਚੌਂਕ 'ਚ ਖੜੇ ਆ। ਇੱਥੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਵਿਚਾਰ, ਉਹਨਾਂ ਦੀ ਰਾਏ ਜਿਹੜੇ ਨੇ ਉਹ ਜਾਣਦੇ ਆ ਕਿ ਕੀ ਸੋਚਦੇ ਨੇ ਲੋਕ ਸਰਪੰਚੀ ਦੇ ਬਾਰੇ, ਪੰਚੀ ਦੇ ਬਾਰੇ, ਕਿਹੋ ਜਿਹੇ ਪੰਚ ਸਰਪੰਚ ਚੁਣੇ ਜਾਣੇ ਚਾਹੀਦੇ ਨੇ ਜਾਂ ਹੋਣੇ ਚਾਹੀਦੇ ਨੇ। ਸੁਹਿਰਦ ਲੋਕਾਂ ਦੇ ਨਾਲ ਗੱਲਬਾਤ ਆਪਾਂ ਕਰ ਰਹੇ ਹਾਂ ਲਗਾਤਾਰ। ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਬੀਰ ਸਿੰਘ ਸ਼ੇਰਗਲ ਪਿੰਡ ਜਮਸ਼ੇਰ ਤੋਂ। ਠੀਕ ਹੈ ਜੀ, ਸੋ ਸਵਾਲ ਇਹੀ ਕਰ ਰਹੇ ਹਾਂ ਸਾਰੇ ਲੋਕਾਂ ਨੂੰ ਜਿਨ੍ਹਾਂ ਵੀ ਪਿੰਡਾਂ ਦਾ ਗੇੜਾ ਕੱਢ ਰਹੇ ਹਾਂ ਕਿ ਪੰਚੀਆਂ ਸਰਪੰਚੀਆਂ ਪਿਛਲੇ 70-75 ਸਾਲਾਂ ਤੋਂ ਲਗਾਤਾਰ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਅਸੀਂ ਦੇਖ ਰਹੇ ਹਾਂ, ਪਰ ਬਦਲਿਆ ਕੀ ਹੈ? ਗਲੀਆਂ ਨਾਲੀਆਂ 'ਚ ਹੀ ਉਲਝੇ ਹੋਏ ਆ। ਜਿੱਥੇ ਆਪਾਂ ਖੜੇ ਆ ਇੱਥੇ ਹੀ ਪਿੱਛੇ ਤਸਵੀਰ ਦੇਖੀਏ ਤਾਂ ਪਾਣੀ ਛੱਪੜ ਲੱਗਾ ਹੋਇਆ ਹੈ ਨਾ, ਪਰ ਪੰਚੀਆਂ ਸਰਪੰਚੀਆਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ ਜੇ ਅਸੀਂ ਤਬਦੀਲੀ ਦੇਖਣੀ ਹੈ, ਜੇ ਅਸੀਂ ਸੁਧਾਰ ਦੇਖਣੇ, ਜੇ ਅਸੀਂ ਗਲੀਆਂ ਨਾਲੀਆਂ ਤੋਂ ਉੱਪਰ ਉੱਠਣਾ? ਤਾਂ ਦੇਖੋ ਜੀ, ਤੁਸੀਂ ਜਿਹੜਾ ਸਵਾਲ ਕੀਤਾ ਹੈ ਬਹੁਤ ਵਧੀਆ ਸਵਾਲ ਆ ਵੀ ਕਿਹੋ ਜਿਹੇ ਹੋਣੇ ਚਾਹੀਦੇ ਆ। ਐਕਚੁਅਲੀ ਪਿਛਲੇ ਸਮੇਂ ਦੌਰਾਨ ਜਿਹੜੇ ਨਾ ਇਹ ਸਤਿਕਾਰਯੋਗ ਅਹੁਦੇ ਸੀ ਪੰਚੀ ਸਰਪੰਚੀ ਦੇ, ਇਹ ਇੰਨੇ ਸਤਿਕਾਰਯੋਗ ਨਹੀਂ ਰਹੇ। ਇਹਦੇ ਵਿੱਚ ਹਿੱਸਾ ਲੈਣ ਤੋਂ ਲੋਕੀ ਝਿਜਕਦੇ ਆ। ਸਤਿਕਾਰ ਗਵਾਉਣ 'ਚ ਵੀ ਫੇ ਮੰਨੀਏ ਉਹਨਾਂ ਦਾ ਹੀ ਹੱਥ ਰਿਹਾ ਵੀ ਜਦੋਂ ਕੰਮ ਹੀ ਨਹੀਂ ਕੀਤੇ 70-75 ਸਾਲਾਂ ਤੋਂ ਸਾਨੂੰ ਉੱਥੇ ਹੀ ਖੜਾਈ ਰੱਖਿਆ। ਹਾਂਜੀ ਬਿਲਕੁਲ, ਇਹ ਗੱਲ ਆਪਾਂ ਜਾਇਜ਼ ਗੱਲ ਆ, ਕੋਈ ਆਪਾਂ ਬਿਨਾਂ ਗੱਲ ਤੋਂ ਨਹੀਂ ਕਹਿੰਦੇ। ਮੌਜੂਦਾ ਹਾਲਾਤ ਨੂੰ ਦੇਖਦੇ ਆ ਇਹ ਅੰਦਾਜ਼ਾ ਲਾਇਆ ਜਾ ਸਕਦਾ ਆ ਵੀ ਕਰੋੜਾਂ ਦੀਆਂ ਜਿਹੜੀਆਂ ਗਰੰਟਾਂ ਪੰਜਾਬ 'ਚ ਲੱਗ ਗਈਆਂ ਤਾਂ ਉਹ ਗੱਲ ਉੱਥੇ ਦੀ ਉੱਥੇ ਖੜੀ ਆ, ਪਰ ਉੱਥੇ ਦਾ ਉੱਥੇ ਆ ਕੇ ਨਹੀਂ। ਤੇ ਹੁਣ ਗੱਲ ਵਿਚਲੀ ਆ ਵੀ ਉਦਾਂ ਬੋਲਚਾਲ ਪੱਖੋਂ ਵੀ ਸਤਿਕਾਰ ਨਹੀਂ ਰਹਿ ਗਿਆ ਕੋਈ, ਤੇ ਬਹੁਤ ਬੰਦਿਆਂ ਨੂੰ ਕੋਸ਼ਿਸ਼ ਕੀਤੀ ਵੀ ਆ, ਪਿੰਡ ਨਗਰ ਨਿਵਾਸੀ ਕਰਦੇ ਆ ਵੀ ਤੂੰ ਆ ਜਾ ਅੱਗੇ, ਤੂੰ ਆ ਜਾ ਅੱਗੇ, ਕੋਈ ਆ ਕੇ ਰਾਜੀ ਨਹੀਂ ਹੈ। ਇੱਕ ਤਾਂ ਕਿਉਂਕਿ ਜਦੋਂ ਗਊਗਾ ਤਾਂ ਇੱਕ ਹੀ ਹੋਵੇ, ਗਾਂ ਦੀ ਤੇ ਵੈਲਿਊ ਤੇ ਗਧੇ ਦੀ ਵੈਲਿਊ ਦਾ ਅੰਤਰ ਹੈਗਾ, ਠੀਕ ਹੈ ਜੀ। ਜਦੋਂ ਗਊਗਾ ਦਾ ਇੱਕ ਵਾ, ਫਿਰ ਸਤਿਕਾਰਯੋਗ ਕਿਹੜੇ ਸਹੀ ਸਤਿਕਾਰਯੋਗ ਬੰਦੇ ਇਸ ਲਾਈਨ 'ਚ ਆ ਕੇ ਰਾਜੀ ਨਹੀਂ ਹੈਗੇ। ਤਾਂ ਕਈਆਂ ਨੂੰ ਮਜਬੂਰੀ ਨਾਲ ਧੱਕੇ ਨਾਲ ਲਿਆਂਦਾ ਵੀ ਗਿਆ, ਕੁਝ ਚੰਗੇ ਬੰਦੇ ਵੀ ਹੈਗੇ ਆ, ਕੁਝ ਬਾਕੀ ਬੰਦੇ ਕਿਹੜੇ ਹੈਗੇ ਆ ਜਿੱਦਾਂ ਉਹਨਾਂ ਦਾ ਜੱਦੀ ਪੁਸ਼ਤੀ ਸ਼ੌਂਕ ਨਹੀਂ ਬਣ ਗਿਆ ਵੀ ਉਹਨਾਂ ਨੂੰ ਕੁਝ ਲੱਗਦਾ ਕਮਾਈ ਦਾ ਸਾਧਨ ਇਸ ਚੀਜ਼ ਦਾ। ਜੇ ਲੰਬੜਿਆ ਤਾਂ ਲੰਬੜ ਦੇ ਘਰੇ ਸਰਪੰਚੀ, ਜਦੋਂ ਐਸਸੀ ਵਾਲਾ ਹੋ ਗਿਆ ਉਹਨੇ ਐਸਸੀ ਬੰਦਾ ਖੜਾ ਕਰ ਦੇਣਾ, ਸਰਪੰਚੀ ਆਪ ਹੀ ਕਰਨੀ। ਹਾਂਜੀ ਹਾਂਜੀ, ਤਾਂ ਉਹ ਪਿੱਛੇ ਪਏ ਆ, ਉਹ ਚਾਹੁੰਦੇ ਵੀ ਅਸੀਂ ਜੱਦੀ ਪੁਸ਼ਤੀ ਸਾਡਾ ਸਿਸਟਮ ਚੱਲਦਾ ਆ ਰਿਹਾ ਵੀ ਇਹਨੂੰ ਚਲਾਈ ਜਾਈਏ। ਕਦੇ ਇੱਥੇ ਤੱਕ ਵੀ ਪੰਜਾਬ 'ਚ ਗੱਲਾਂ ਸੁਣਨ ਨੂੰ ਬਣੀਆਂ ਵੀ ਸਰਪੰਚ ਕਿਹੜੇ ਆ ਇਦਾਂ ਦੇ ਜਰਨਲ ਸਰਪੰਚ ਵੀ ਕੀ ਸੀਗੇ, ਉਹਨਾਂ ਦੇ ਘਰ 'ਚ ਕਿਹੜੇ ਸੀਰੀ ਕੰਮ ਕਰਦੇ ਸੀਗੇ, ਉਹਨਾਂ ਨੂੰ ਖੜਾ ਕਰਕੇ ਰਿਜ਼ਰਵੇਸ਼ਨ ਸਰਪੰਚ ਬਣਾ ਲਿਆ, ਮੋਹਰ ਆਪਣੇ ਕੋਈ ਰੱਖੀ, ਮੋਹਰ ਨੂੰ ਚੁੰਬੜੇ ਹੋਏ ਮੋਹਰ ਨੂੰ ਚਿੰਬੜੇ ਹੋਏ। ਇਸੇ ਕਰਕੇ ਅਸੀਂ 70-75 ਸਾਲਾਂ ਤੋਂ ਗਲੀਆਂ ਨਾਲੀਆਂ 'ਚ ਅੜੇ ਹੋਏ ਆ। ਪਰ ਜਦੋਂ ਅਸੀਂ ਸੱਭਿਅਕ ਸਮਾਜ ਦੀ ਗੱਲ ਕਰਦੇ ਆ ਕਿ ਅਸੀਂ ਸਿਵਲ ਸੁਸਾਇਟੀ ਵਾਲੀਆਂ ਥਾਟਸ ਲੈ ਕੇ ਚੱਲਦੇ ਆ ਵੀ ਸੁਸਾਇਟੀ ਸਿਵਲ ਹੋਵੇ, ਸੁਸਾਇਟੀ ਆਪਣੇ ਫੈਸਲਿਆਂ ਲਈ ਤਤਪਰ ਰਹੇ ਕਿ ਅਸੀਂ ਕਦੋਂ ਕਿੱਦਾਂ ਸਹੀ ਫੈਸਲਾ ਕਰਨਾ। ਤੇ ਜੇਕਰ ਉਹਨਾਂ ਦਾ ਜਿਹੜਾ ਲੀਡਰ ਹੈ, ਆਗੂ ਹੈ, ਅੱਗੇ ਲਾਇਆ, ਬੇਸ਼ੱਕ ਗੱਲ ਥਾਣੇ ਦੀ ਹੈ, ਬੇਸ਼ੱਕ ਮੁੱਖ ਮੰਤਰੀ ਦੇ ਸਾਹਮਣੇ ਖੜ ਕੇ ਸਵਾਲ ਕਰਨਾ ਹੈ, ਆਗੂ ਹੀ ਹੁੰਦਾ। ਤੇ ਆਗੂ ਨੇ ਉਦੋਂ ਹੀ ਸਹੀ ਚੱਲਣਾ ਜਦੋਂ ਸਾਹਮਣੇ ਸਿਵਲ ਸੁਸਾਇਟੀ ਹੋਊਗੀ ਜਿਹੜੀ ਉਹਨੂੰ ਖੜ ਕੇ ਸਵਾਲ ਕਰ ਸਕਦੀ ਹੋਊਗੀ। ਤੁਹਾਡੇ ਪਿੰਡ 'ਚ ਮੈਨੂੰ ਲੱਗਦਾ ਤੁਸੀਂ ਚੌਥੇ ਜਾਂ ਪੰਜਵੇਂ ਬੰਦੇ ਹੋਣਗੇ ਜਿਹਨੂੰ ਇਹ ਸਵਾਲ ਕਰ ਰਹੇ ਹਾਂ ਕਿ ਸਾਡੇ 'ਚ ਸਵਾਲ ਨਾ ਕਰਨ ਦੀ ਪ੍ਰਵਿਰਤੀ ਆ ਗਈ ਆ, ਅਸੀਂ ਸਵਾਲ ਕਰਦੇ ਨਹੀਂ।
ਤੁਹਾਡੇ ਪਿਛਲੇ 75 ਸਾਲਾਂ ਤੋਂ ਸਰਪੰਚ ਰਹੇ ਹੋਣਗੇ, ਉੱਠ ਕੇ ਉਹਨੂੰ ਕੋਈ ਸਵਾਲ ਕਿਉਂ ਨਹੀਂ ਕਰਦਾ, ਭਾਈ ਆਹ ਦਿੱਕਤ ਸੀ ਜਦੋਂ ਤੂੰ ਬਣਨਾ ਸੀ ਉਦੋਂ ਕਹਿੰਦਾ ਸੀ ਹੱਲ ਕਰੂੰਗਾ, ਇਹ ਅੱਜ ਵੀ ਐਂ ਦੀ ਐਂ ਖੜੀ ਹੈ, ਤੂੰ ਹੁਣ 5 ਸਾਲ ਮੌਜਾਂ ਮਾਣ ਕੇ ਪਾਸੇ ਹੋ ਗਿਆ, ਸਵਾਲ ਨਾ ਕਰਨ ਦੀ ਪ੍ਰਵਿਰਤੀ ਕਿਉਂ ਆ ਗਈ ਹੈ, ਸਵਾਲ ਕਰਦੇ ਕਿਉਂ ਨਹੀਂ ਅਸੀਂ? ਦੇਖੋ ਗੱਲ ਤੁਸੀਂ ਬਹੁਤ ਗੱਲ ਵਧੀਆ ਕੀਤੀ। ਇਸੇ ਵਜ੍ਹਾ ਦੇ ਨਾਲ ਜਦੋਂ ਇੱਕ ਜਿਹੜਾ ਲੀਡਰ ਹੈਗਾ, ਕੋਈ ਵੀ ਛੋਟਾ ਲੀਡਰ ਆ, ਸਰਪੰਚ ਆ, ਚਾਹੇ ਕੋਈ ਉਹ ਪੰਚ ਆ, ਚਾਹੇ MLA ਵੀ ਹੈਗਾ ਆ, ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਆ ਵੀ ਇਹ ਹੁਣ ਇਹਨੇ ਆਹ ਜਿਹੜੀਆਂ ਧਾਂਦਲੀਆਂ ਕੀਤੀਆਂ ਆ, ਇਹਦੇ ਵਿੱਚ ਇਹਦਾ ਹੁਣ ਪੰਚਾਇਤ ਦੀ ਗੱਲ ਕਰਦੇ, ਪੰਚਾਇਤ ਤੁਸੀਂ ਪੰਚਾਇਤਾਂ ਨੂੰ ਅਟੈਂਡ ਕਰਦੇ ਪਿੰਡੋਂ ਪਿੰਡ ਜਾ ਕੇ, ਗ੍ਰਾਂਟ ਖਾਣ ਦੀ ਗੱਲ ਚੱਲਦੀ ਆ ਵੀ ਗ੍ਰਾਂਟਾਂ ਆਈਆਂ ਲੱਗੀਆਂ ਨਹੀਂ ਹੈ, ਕੀ ਇਹ ਮੌਕੇ ਦੇ ਜਿਹੜਾ ਵੀ MLA ਆ ਉਹਨੂੰ ਇਸ ਗੱਲ ਦਾ ਪਤਾ ਨਹੀਂ ਹੈ? ਪਤਾ ਆ, ਉਹਨਾਂ ਹੀ ਘਰਾਂ ਵਿੱਚ ਬਹਿ ਕੇ ਜਾ ਕੇ MLA ਕਿਹੜੇ MLA ਸਾਹਿਬਾਨ ਆ ਚਾਹ ਪੀਂਦੇ ਆ, ਖਾਣਾ ਪੀਣਾ ਸਾਂਝਾ ਕਰਦੇ ਆ। ਮੇਰੇ ਖਿਆਲ 'ਚ ਜਿਹੜੇ MLA ਵੀ ਹੈਗੇ ਆ ਨਾ ਹੈਗੇ ਜਾਂ ਹੋਰ ਬੰਦੇ ਸਤਿਕਾਰਯੋਗ, ਇਹਨਾਂ ਦੇ ਮੁੱਖ ਕੰਮ ਜੇ ਪੁੱਛਿਆ ਜਾਵੇ ਇਹਨਾਂ ਦੇ ਮੁੱਖ ਕਾਰਜ ਹੈ ਕੀ ਆ, ਮੈਨੂੰ ਤਾਂ ਲੱਗਦਾ ਇਹਨਾਂ ਦੇ ਮੁੱਖ ਕਾਰਜ ਆ ਵੀ ਕਿਸੇ ਦੇ ਦਾਗਾਂ ਤੇ ਜਾਣਾ, ਵਿਆਹ ਤੇ ਜਾਣਾ, ਪ੍ਰੋਗਰਾਮ ਅਟੈਂਡ ਜਾਣਾ, ਟੂਰਨਾਮੈਂਟ ਜਾਣਾ। ਇਹ ਕੀ ਹੈ? MLA ਦੇ ਮੁੱਖ ਕੰਮ ਇਹ ਆ। MLA ਦਾ ਮੁੱਖ ਕੰਮ ਇਹ ਆ ਵੀ ਗ੍ਰਾਂਟ, ਜੇ ਕਿਸੇ ਪਿੰਡ ਨੂੰ 10 ਲੱਖ ਦੀ ਗ੍ਰਾਂਟ ਆਈ ਆ, ਉਹ ਘੱਟੋ ਘੱਟ ਆਪਣੇ ਅਫਸਰ ਭੇਜ ਕੇ, ਮੁਲਾਜ਼ਮ ਭੇਜ ਕੇ ਇਨਕੁਆਇਰੀ ਕਰਾਵੇ ਕਿ ਲੱਗਦਾ ਗਿਆ। ਜਦ ਨਹੀਂ ਲੱਗਦਾ ਆਇਆ ਤਾਂ ਉਹ ਪੁੱਛਣ ਵਾਲਾ ਬਣਦਾ। ਸਰਪੰਚ ਦੀ ਇੰਨੀ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸਰਪੰਚ ਇੰਨੇ ਲਿਆਕਤ ਵਾਲੇ ਇੰਟੈਲੀਜੈਂਟ ਨਹੀਂ ਹੁੰਦੇ, ਉਹਨਾਂ ਨੂੰ ਸੈਕਟਰੀ ਚਲਾਉਂਦੇ ਆ। ਸੈਕਟਰੀ ਦੇ ਹੱਥੋਂ ਤਾਂ ਐ ਆ ਜਿੱਦਾਂ ਕਟਪੁਤਲੀ ਹੁੰਦੇ ਸਰਪੰਚਾਂ ਤੋਂ। ਮੈਂ ਤਾਂ ਪਿਛਲੇ ਸਮੇਂ 'ਚ ਇਹ ਵੀ ਸੁਣਿਆ ਕਿ ਜਿਹੜੇ ਸਰਪੰਚ ਨੇ ਉਹਨਾਂ ਇੰਨੇ ਕੁ ਹੀਣੇ ਕੀਤੇ ਹੋਏ ਨੇ, ਉਹਨਾਂ ਤੋਂ BDPO ਆਪਣੇ ਦਫ਼ਤਰ 'ਚ ਸਾਈਨ ਕਰਾ ਲੈਂਦਾ ਵੀ ਭਾਈ ਚੈੱਕ ਕਿੱਥੇ ਸਾਈਨ ਕਰਕੇ ਜਾ, ਮੈਂ ਆਪਣੇ ਸਾਈਨ ਬਾਅਦ 'ਚੋਂ ਕਰੂੰਗਾ, ਪਹਿਲਾਂ ਇਹ ਚੈੱਕ ਤੂੰ ਸਾਈਨ ਕਰ। ਇਹ ਕੁਝ ਹੁੰਦਾ। ਇੰਨੀਆਂ ਧਾਂਦਲੀਆਂ ਜਦੋਂ ਹੁੰਦੀਆਂ ਨੇ, ਫਿਰ ਚਲੋ ਤੁਸੀਂ MLA ਦੀ ਗੱਲ ਕੀਤੀ, ਭਾਈ ਸਾਹਿਬ MLA ਤਾਂ ਫੇਰ ਵੀ ਦੂਰ ਬੈਠਾ, ਉਹ ਸ਼ਹਿਰ 'ਚ ਬੈਠਾ, ਜਿਹੜਾ ਆਮ ਧਰਾਤਲ ਤੇ ਬੈਠਾ, ਜਿਹਨੇ ਆਹ ਸੜਕ ਰੋਜ਼ ਵਰਤਣੀ, ਰੋਜ਼ ਪਾਣੀ ਵਿੱਚ ਹੀ ਲੰਘਣਾ, ਸਭ ਤੋਂ ਵੱਡਾ ਹੱਕ ਵੀ ਉਹਦਾ ਬਣਦਾ ਕਿਉਂਕਿ ਉਹਨੇ ਵੋਟ ਪਾਈ ਆ। ਉਹ ਕਿਉਂ ਨਹੀਂ ਪੁੱਛਦੇ? ਮੈਂ ਇਹ ਗੱਲ ਕਰ ਰਿਹਾ ਸੀ ਕਿ ਅਸੀਂ ਹੀਣੇ ਆ ਜਾਂ ਅਸੀਂ ਦਾਰੂ ਪੀ ਲੈਂਦੇ ਆ 5 ਸਾਲ ਦੀ ਇੱਕੋ ਵਾਰੀ, ਫੇਰ ਅਸੀਂ ਵੋਟ ਪਾਉਨੇ, ਅਸੀਂ ਉਸ ਗੱਲੋਂ ਹੀਣੇ ਆ? ਦੇਖੋ ਇੱਕ ਤਾਂ ਨਾ ਜਿਹੜੀ ਗੱਲ ਤੁਸੀਂ ਕੀਤੀ ਹੈ, ਇਹ ਐਜੂਕੇਸ਼ਨ ਨਾਲ ਜੁੜੀ ਹੋਈ ਜਿਹੜੀ ਗੱਲ ਹੈ, ਕੋਈ ਵੀ ਕੰਡੀਸ਼ਨ ਤਾਂ ਹੈ ਹੀ ਨਹੀਂ ਵੀ ਪੰਚ ਇੰਨਾ ਪੜ੍ਹਿਆ ਹੋਣਾ ਚਾਹੀਦਾ ਜਾਂ ਸਰਪੰਚ ਇੰਨਾ ਹੋਣਾ ਚਾਹੀਦਾ। ਇਹ ਗੱਲ ਦਾ ਹੱਲੇ ਦਾ ਸਵਾਲ ਐਜੂਕੇਸ਼ਨ ਤਾਂ ਹੈ ਹੀ ਨਹੀਂ। ਜੇ ਐਜੂਕੇਸ਼ਨ ਪੰਜਾਬੀ ਜਿਹੜੇ ਪੰਜਾਬੀ ਆ ਲਿਖਣੀ ਤੱਕ ਨਹੀਂ ਆਉਂਦੀ, ਸਰਪੰਚਾਂ ਨੂੰ ਐਪਲੀਕੇਸ਼ਨ ਲਿਖਣੀ ਨਹੀਂ ਆਉਂਦੀ। ਹਜ਼ਾਰਾਂ ਪੰਜਾਬ 'ਚ ਇਦਾਂ ਦੇ ਸਰਪੰਚ ਆ, ਉਹ ਦਰਖਾਸਤ ਵੀ ਦੇਣੀ ਤਾਂ ਕਿਸੇ ਨੂੰ ਵਰਤਦੇ ਆ। ਹੁਣ ਗੱਲ ਵਿਚਲੀ ਘੁੰਮ ਘੁਮਾ ਕੇ ਆਉਂਦੀ ਪੰਚਾਇਤੀ ਜਿਹੜਾ ਸੰਵਿਧਾਨ ਆ, ਜੇ ਸਰਪੰਚ ਨੂੰ ਪੰਚਾਇਤੀ ਸੰਵਿਧਾਨ ਦੀ ਜਾਣਕਾਰੀ ਨਹੀਂ ਹੈ ਤਾਂ ਉਹ ਸੈਕਟਰੀ ਨੂੰ ਕਿਹੜੇ ਹਿਸਾਬ ਨਾਲ ਸਮਝਾਊਗਾ? ਐਕਚੁਅਲੀ ਚਾਹੀਦਾ ਇਹ ਆ ਵੀ ਸਰਪੰਚ ਬੈਠੇ, ਸੈਕਟਰੀ ਨੂੰ ਕਹੇ ਵੀ ਹਾਂ ਵੀ ਇੱਥੇ ਆ ਮਤਾ ਪਾ, ਇਦਾਂ ਕਰ। ਉਹ ਸਰਪੰਚ ਸਮਾਂ ਸੈਕਟਰੀ ਨੂੰ ਪੁੱਛਣ ਡਿਆ ਸੈਕਟਰੀ ਸਾਹਿਬ ਕੀ ਕੀਤਾ ਜਾਵੇ। ਸੈਕਟਰੀ ਨੇ ਤਾਂ ਮੋਹਰਾ ਹੀ ਬਣਾਉਣਾ, ਉਹਨੇ ਆਪਣੇ ਹਿਸਾਬ ਨਾਲ। ਬਿਲਕੁਲ ਜੀ। ਇਹ ਜਿਹੜੇ ਨਾ 5ਵੀਂ 6ਵੀਂ ਵਾਲੇ ਹੈਗੇ ਆ, ਚਾਹੇ ਤਾਂ ਕਮੇਟੀਆਂ 'ਚ ਕਿਤੇ ਬਣੇ ਆ ਜਾਂ ਕਿੱਦਾਂ ਆ, ਸਾਰੇ ਇਹਨਾਂ ਦਾ ਪਹਿਰਾ ਆ। ਇਹਨਾਂ ਨੇ ਹਿਸਾਬਤਾ ਵੀ ਹੋਰ ਬਣਾਇਆ ਆ, ਇਹ ਕਿਸੇ ਚੀਜ਼ 'ਚੋਂ ਹੋਰਾਂ ਨੂੰ ਅੱਗੇ ਆਉਣ ਦਿੰਦੇ ਹੀ ਨਹੀਂ। ਸਹੀ ਗੱਲ ਹੈ। ਇਹ ਸਾਰਾ ਬਹੁਤ ਪਿੰਡਾਂ ਵਿੱਚ ਇਦਾਂ ਹੀ ਆ, ਸਾਰੇ ਇਹ ਸਤਿਕਾਰਯੋਗ ਇਹਨਾਂ ਨੂੰ ਦੇਖਣ ਨੂੰ ਲੱਗਦੇ ਆ, ਪਰ ਮੈਂ ਇਹ ਨਹੀਂ ਕਹਿੰਦਾ ਉਹ ਸਾਰੇ ਕਰਪਟ ਹੀ ਆ, ਪਰ ਉਹਨਾਂ ਨੂੰ ਨਹੀਂ ਲਿਆਕਤ ਨਹੀਂ ਆ ਸਿਸਟਮ ਨੂੰ ਚਲਾਉਣਾ ਕਿੱਦਾਂ ਆ। ਚਲਾਕ ਅਫਸਰ ਫਿਰ ਚਲਾਕੀ ਕਰਦੇ ਆ, ਗਰਾਂਟਾਂ ਖਾ ਜਾਂਦੇ ਆ, ਉਹ ਤਾਂ ਖਾਣਗੇ ਤੇ ਜੁੱਤੀਆਂ ਪੈਂਦੀਆਂ ਮੁੜ ਕੇ 5 ਸਰਪੰਚਾਂ ਦੇ। ਹੋ ਸਕਦਾ 5 ਸਰਪੰਚ ਇੰਨੀਆਂ ਨਾ ਖਾਂਦੇ ਹੋਣ, ਅਫਸਰ ਅਧਿਕਾਰੀ ਖਾਂਦੇ ਹੋਣ, ਪਰ ਕਿਤੇ ਨਾ ਕਿਤੇ ਮੈਂ ਤਾਂ ਇਹ ਕਹਿੰਦਾ ਵੀ MLA ਵੀ ਬਰਾਬਰ ਦਾ ਦੋਸ਼ੀ ਹੈ, ਦੋਸ਼ੀ ਹੈ ਬਰਾਬਰ, ਜਿਹੜਾ ਪੁੱਛਦਾ ਨਹੀਂ। ਹੁਣ ਸਾਡੇ ਪਿੰਡ 'ਚ ਇਹੀ ਗੱਲ ਚੱਲਦੀ ਆ ਵੀ 4-5 ਕਰੋੜ ਆਇਆ ਤੇ ਲੱਗਾ ਤਾਂ ਹੈ ਹੀ ਨਹੀਂ ਕਿਤੇ, ਲੱਗਾ ਤਾਂ ਹੈ ਨਹੀਂ ਕਿਤੇ, ਸਟਰੀਟ ਲਾਈਟਾਂ ਨਹੀਂ ਲੱਗੀਆਂ, ਬੈਂਚ ਨਹੀਂ ਲੱਗੇ, ਹੋਰ ਕੋਈ ਬਹੁਤ ਕੁਛ ਵਾ ਜਿਹੜਾ ਹੈ ਹੀ ਨਹੀਂ। ਕੋਈ ਕਮਿਊਨਿਟੀ ਸੈਂਟਰ ਨਹੀਂ ਹੈਗਾ ਵੀ ਕਿੱਥੇ ਗਰੀਬ ਵਿਆਹ ਵੂ ਕਰ ਲਵੇ। ਕਿੰਨੇ ਸਰਪੰਚ ਹੋਣਗੇ? ਤੁਸੀਂ ਚੰਗੀ ਤਰੀਕੇ ਨਾਲ ਵਧੀਆ ਜਵਾਬ ਦੇ ਰਹੇ ਹੋ। ਮੈਂ ਜੇ ਇਸੇ ਗੱਲ ਤੇ ਆ ਜਾਈਏ, ਡਿਊਟੀਆਂ ਸਰਪੰਚਾਂ ਦੀਆਂ ਪੰਚਾਂ ਦੀਆਂ ਕੀ ਨੇ? ਪਿੰਡ ਦੇ ਆਲੇ ਦੁਆਲੇ ਨੂੰ, ਪਿੰਡ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਸਾਂਭ ਕੇ ਰੱਖਣਾ, ਪਿੰਡ ਦੀ ਜਿਹੜੀ ਸ਼ਾਮਲਾਟ ਦੀ ਜ਼ਮੀਨ ਹੈ ਉਸ ਨੂੰ, ਉਹਦੀ ਵੰਡ ਕਿੱਦਾਂ ਕਰਨੀ ਹੈ, SC ਭਾਈਚਾਰੇ 'ਚ ਕਿੰਨੀ ਵੰਡੀ ਜਾਣੀ ਹੈ, ਜਨਰਲ 'ਚ ਕਿੰਨੀ ਵੰਡੀ ਜਾਣੀ ਹੈ, ਉਹਦਾ ਧਿਆਨ ਰੱਖਣਾ, ਪਸ਼ੂਆਂ ਦੀ ਖੇਤੀਬਾੜੀ, ਮੱਛੀ ਪਾਲਣ, ਹੋਰ ਤਰ੍ਹਾਂ ਦੀ ਹਰੇਕ ਤਰ੍ਹਾਂ ਦੀ ਖੇਤੀਬਾੜੀ ਦੇ ਲਈ ਪੰਚ ਸਰਪੰਚ ਜਿਹੜਾ ਹੈ ਉਹ ਜ਼ਿੰਮੇਵਾਰ ਹੁੰਦਾ ਹੈ ਕਿ ਉਹ ਪਿੰਡ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਵੇ ਤੇ ਪਿੰਡ ਦੇ ਵਿੱਚ ਕਾਰੋਬਾਰ ਪ੍ਰਫੁੱਲਤ ਹੋਵੇ। ਕੀ ਵਿਕਣਾ ਕੀ ਨਹੀਂ ਵਿਕਣਾ, ਇਹਦੇ ਲਈ ਵੀ ਪੰਚ ਸਰਪੰਚ ਜ਼ਿੰਮੇਵਾਰ ਹੋ ਸਕਦੇ ਨੇ ਜਾਂ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦੇ ਨੇ। ਪਰ ਸਾਡੇ ਪਿੰਡਾਂ ਦੇ ਵਿੱਚ ਆਲੇ ਦੁਆਲੇ ਜੇਕਰ ਦੇਖੀਏ ਤਾਂ ਸਾਨੂੰ ਬਹੁਤ ਘੱਟ ਉਦਾਹਰਨਾਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਮਿਸਾਲੀ ਕੰਮ ਹੋਵੇ। ਮਿਸਾਲੀ ਕੰਮ ਹੁੰਦਾ ਕੋਈ ਨਹੀਂ। ਹਰੇਕ ਬੰਦਾ ਗੱਡੀ ਤੇ ਲਿਖਾਉਣ ਲਈ ਸਰਪੰਚ ਇਸੇ ਕਰਕੇ ਚੌਧਰ ਦਾ ਮਾਰੇ ਅੱਗੇ ਹੋ ਜਾਂਦਾ, ਕੁਝ ਲੋਕ ਪੰਪ ਦੇ ਮਾਰੇ ਅੱਗੇ ਹੋ ਜਾਂਦੇ ਨੇ।
ਗੱਲ ਮੈਂ ਇੱਥੇ ਘੁਮਾ ਕੇ ਲਿਆਉਣੀ ਸੀ ਵੀ ਇਹ ਸਾਰੀਆਂ ਡਿਊਟੀਆਂ ਜਿਹੜੀਆਂ ਮੈਂ ਗਣਾਈਆਂ ਨੇ ਪਤਾ ਕਿਸੇ ਨੂੰ ਨਹੀਂ, ਪਰ ਹਰੇਕ ਨੂੰ ਇਹ ਆ ਵੀ ਮੈਨੂੰ ਸਰਪੰਚੀ ਚਾਹੀਦੀ ਹੈ। ਤੁਹਾਡਾ ਏਡਾ ਵੱਡਾ ਪਿੰਡ ਹੈ, ਤੁਸੀਂ ਘੱਟੋ ਘੱਟ ਇਹ ਕੋਸ਼ਿਸ਼ ਨਹੀਂ ਕਰਦੇ ਵੀ ਕੋਈ ਇਦਾਂ ਦਾ ਸੁਹਿਰਦ ਬੰਦਾ ਲੱਭ ਕੇ ਸਾਂਝੇ ਤੌਰ ਤੇ ਅੱਗੇ ਲਾ ਦਿੱਤਾ ਜਾਵੇ ਜਾਂ ਸਰਬਸੰਮਤੀ ਕਰ ਦਿੱਤੀ ਜਾਵੇ। ਤੁਹਾਡੇ ਪਿੰਡ ਦੇ ਵਿੱਚ ਕਹਿੰਦੇ 25 ਲੱਖ ਵੀ ਇੱਕ ਬੰਦਾ ਦੇਣ ਨੂੰ ਤਿਆਰ ਹੋ ਗਿਆ, ਤੁਸੀਂ ਸਰਬਸੰਮਤੀ ਕਰੋ ਸਹੀ। ਬਿਲਕੁਲ ਜੀ, ਹੈਨਾ? ਬਿਲਕੁਲ। ਪਰ ਇਹ ਚੀਜ਼ਾਂ ਹੁੰਦੀਆਂ ਕਿਉਂ ਨਹੀਂ? ਬੜੀ ਫਰਕ ਦਿਲੀ ਉਸ ਇਨਸਾਨ ਦੀ, ਉਹਨੇ ਇਹ ਗੱਲ ਕਹੀ ਸੀ ਵੀ ਕਿਸੇ ਬੰਦੇ ਦੇ ਵੀ ਸਰਬਸੰਮਤੀ ਹੋ ਜਾਵੇ ਤੇ 5 ਲੱਖ ਸਰਕਾਰ ਦੋਗੀ, ਮੈਂ 25 ਦੇ ਦੂੰਗਾ। ਚਲੋ ਬਹੁਤ ਵਧੀਆ ਕਦਮ ਕਿਹੜਾ ਹੈਗਾ ਆ, ਵਧੀਆ ਕਦਮ ਆ। ਜਿਹੜੀ ਤੁਸੀਂ ਸਵਾਲ ਕਰ ਰਹੇ ਸੀ ਨਾ, ਸਰਪੰਚਾਂ ਦੀ ਜਿਹੜੀ ਆ, ਪੰਚਾਂ ਦੀ, ਪੰਚਾਇਤ ਟੋਟਲੀ ਪੰਚਾਇਤ ਦੀ ਸਰਕਾਰ ਤੋਂ ਕੀ ਰਿਕੁਆਇਰਮੈਂਟ ਆ, ਠੀਕ ਆ, ਉਹਨਾਂ ਦੀ ਰਿਕੁਆਇਰਮੈਂਟ ਹੀ ਉੱਥੇ ਟਿਕੀ ਹੋਈ ਆ, ਗਲੀਆਂ ਨਾਲੀਆਂ। ਕਦੇ ਵੀ ਮੈਨੂੰ ਉਹ ਗੁਰਦੁਆਰੇ ਵਾਸਤੇ ਫੰਡ, ਮੰਦਿਰ ਵਾਸਤੇ ਫੰਡ, ਸ਼ਮਸ਼ਾਨ ਘਾਟ ਵਾਸਤੇ ਫੰਡ, ਸਾਰਾ ਕਦੇ ਕਿਸੇ ਨੇ ਡਿਮਾਂਡ ਹੀ ਨਹੀਂ ਕੀਤੀ ਇਸ ਗੱਲ ਦੀ ਵੀ ਕੋਈ ਕਮਿਊਨਿਟੀ ਹਾਲ ਬਣਾਇਆ ਜਾਵੇ ਜਿੱਥੇ ਗਰੀਬ ਵਿਆਹ ਕਰਨ, ਪੈਲਸ ਨਹੀਂ ਕਰ ਸਕਦਾ। ਮੇਰੇ ਜਮਸ਼ੇਰ ਦੇ ਵਿੱਚ ਨਹੀਂ, ਪੂਰੇ ਪੰਜਾਬ ਦੇ ਵਿੱਚ ਜਿਹੜੀ ਕਲੋਨੀਆਂ ਘੱਟ ਹੋਈਆਂ ਸੀ ਗਰੀਬਾਂ ਤੋਂ ਭਾਜੀ ਘਰ ਹੈ ਨਹੀਂ, ਘਰ ਗਰੀਬਾਂ ਤੋਂ ਹੈ ਹੀ ਨਹੀਂ, ਬੇਘਰ ਲੋਕ ਆ, ਕਿਰਾਏ ਤੇ ਰਹਿੰਦੇ, ਜੇ ਹੈਗੇ ਤਾਂ ਛੋਟੇ ਛੋਟੇ ਕਮਰੇ 'ਚ ਲੋਕ ਰਹਿਣ ਡਏ ਆ। ਅਸੀਂ ਉਹਨਾਂ ਦੇ, ਸਾਡੇ ਨਾਲ ਚਲੋ ਜੁੜੇ ਹੋਏ ਲੋਕ ਆਏ, ਉਹਨਾਂ ਦੇ ਘਰਾਂ ਜਾਂਦੇ ਬੜਾ ਤਰਸ ਆਉਂਦਾ ਆ। ਇੰਨੀ ਹਿੰਮਤ ਸਾਡੇ 'ਚ ਵੀ ਨਹੀਂ ਪੱਲਿਓਂ ਕਰ ਦਈਏ। ਹੁਣ ਪੰਚਾਇਤੀ ਜ਼ਮੀਨ ਵਿੱਚ ਉਹਨਾਂ ਨੂੰ 2-2 ਮਰਲੇ ਦੇ ਪਲਾਟ ਦੇ ਦਿੱਤੇ ਜਾਣ, ਸਹੀ ਗੱਲ ਹੈ, ਜਾਂ ਕਲੋਨੀਆਂ ਕੱਟ ਦਿੱਤੀਆਂ ਜਾਣ। ਇਦਾਂ ਦੀ ਰਿਕੁਆਇਰਮੈਂਟ ਜਦ ਤੁਸੀਂ ਡਿਮਾਂਡ ਹੀ ਨਹੀਂ ਕਰਦੇ ਸਰਕਾਰ ਤੋਂ, ਡਿਮਾਂਡ ਹੀ ਸ਼ਮਸ਼ਾਨ ਘਾਟ ਦੇ ਕਰਦੇ। ਸ਼ਮਸ਼ਾਨ ਘਾਟ ਵਿੱਚ ਤੁਸੀਂ ਕੀ ਕਰਨਾ ਜਾ ਕੇ? ਜੇ ਤੁਹਾਡੇ ਪਿੰਡ ਦਾ ਜੀਂਦਾ ਬੰਦਾ ਉਹ ਖੁੱਲੇ ਅਸਮਾਨ ਥੱਲੇ ਪਿਆ ਤੇ ਤੁਸੀਂ ਜਿਹੜੇ ਮਰੇ ਆ ਉਹਨਾਂ ਲਈ ਤੁਸੀਂ ਛੱਤਾਂ ਪਾਈ ਜਾਂਦੇ ਆ। ਬਿਲਕੁਲ ਇਹ ਗੱਲ ਇਹ ਆ ਵੀ ਇਹਦਾ ਡਿਮਾਂਡ ਸਾਨੂੰ ਲੋਕਾਂ ਨੂੰ ਕਰਨੀ ਚਾਹੀਦੀ ਹੈ ਸਰਕਾਰ ਤੋਂ ਵੀ ਸਾਨੂੰ ਇਸ ਚੀਜ਼ ਦੀ ਲੋੜ ਆ। ਗਲੀਆਂ ਨਾਲੀਆਂ ਉਹ ਕੱਢ ਦਿੰਦੇ, ਲਾ ਦਿੰਦੇ। ਭਾਈ ਸਾਹਿਬ, ਗ੍ਰਾਮ ਸਭਾ ਦੀ ਤਾਕਤ ਨਹੀਂ ਪਤਾ ਬਹੁਤ ਲੋਕਾਂ ਨੂੰ ਵੀ ਜੇ ਤੁਹਾਡੇ ਏਰੀਏ 'ਚ ਕੋਈ ਗਲਤ ਚੀਜ਼ ਲੱਗ ਰਹੀ, ਮੰਨ ਲਓ ਤੁਸੀਂ ਨਹੀਂ ਚਾਹੁੰਦੇ ਸਾਡੇ 500 ਮੀਟਰ 400 ਮੀਟਰ ਤੇ ਠੇਕਾ ਖੁੱਲੇ ਪਿੰਡ ਦੇ ਵਿੱਚ, ਤੁਹਾਡੀ ਗ੍ਰਾਮ ਸਭਾ ਨੇ ਮਤਾ ਪਾਤਾ, ਭਾਵੇਂ ਦੇਸ਼ ਦੀ ਸੁਪਰੀਮ ਕੋਰਟ ਵੀ ਹੈ ਉਹਨੂੰ ਰੱਦ ਨਹੀਂ ਕਰ ਸਕਦੀ। ਗ੍ਰਾਮ ਸਭਾ ਦੀ ਇੰਨੀ ਵੱਡੀ ਤਾਕਤ ਹੈ, ਪਰ ਨਹੀਂ ਸਮਝਦੇ। ਕੌਣ ਸਮਝਾਵੇ? ਪ੍ਰੋਬਲਮ ਪਤਾ ਕੀ ਹੈ ਜੀ, ਕੋਈ ਮੋਹਰੇ ਆ ਕੇ ਰਾਜੀ ਨਹੀਂ ਹੈ ਕਿਸੇ ਨੂੰ। ਮੋਹਰੇ ਜੇ ਆ ਜਾਣ ਭਾਈ ਸਾਹਿਬ, BDPO ਵਰਗੇ ਨਹੀਂ ਆਉਣ ਦਿੰਦੇ ਚੱਲਣ। ਬਿਲਕੁਲ ਜੀ, ਉਹ ਅਗਲੇ ਡਰਦੇ ਆ। ਅਗਲੇ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਾ ਆਵੇ, ਕਿਸੇ ਨੇ ਬਾਹਰ ਜਾਣ ਦਾ ਪਾਸਪੋਰਟ ਬਣਾਇਆ, ਕਿਸੇ ਨੇ ਕੁਛ ਕੀਤਾ ਆ, ਉਹ ਕਲੇਸ਼ ਤੋਂ ਹਰੇਕ ਬੰਦਾ ਡਰਦਾ ਆ। ਫਿਰ ਨਾ ਹੋਣ ਮੋਹਰੇ ਸਰਪੰਚੀਆਂ ਲਈ ਪਤਾ ਸਾਰਾ ਕੁਝ ਹੀ ਆ ਵੀ ਇਹ ਕੰਮ ਕਿੱਦਾਂ ਹੁੰਦੇ ਆ, ਪਰ ਉਹ ਕਲੇਸ਼ ਤੋਂ ਮਾਰੇ ਡਰਦੇ ਆ। ਕਲੇਸ਼ ਪੈ ਜਾਊਗਾ, ਸਾਡੇ ਨੂੰ ਕੋਈ ਲੱਗਣ ਨਾ ਲੱਗ ਪਵੇ, ਉਹ ਡਰਦੇ, ਇਹਨਾਂ ਨੂੰ ਪੁੱਛਦੇ ਨਹੀਂ ਹੈ। ਮੈਂ ਤਾਂ ਕਹਿ ਸਕਦਾ ਸਾਰੀ ਸਰਾਸਰ ਬਦਮਾਸ਼ੀ ਆ ਪੰਚਾਇਤਾਂ ਦੀ। ਜਿਹੜਾ ਗ੍ਰਾਂਟ ਲਿਆਉਣੀ ਖਾ ਲੈਣੀ, 4-5 ਬੰਦਿਆਂ ਦਾ ਗਰੁੱਪ ਖਾ ਲਿਆ। ਇੱਕ ਹੋਰ ਚੀਜ਼ ਆ ਨਾ, ਜਵਾਬਦੇਹੀ ਵੀ ਕੋਈ ਹੈ ਨਹੀਂ। 5 ਸਾਲ ਬਾਅਦ ਹੁਣ ਤੁਹਾਡੇ ਜੋ ਕਿਸੇ ਨੇ ਪੁੱਛਿਆ ਉਹ ਪਿਛਲੇ ਨੂੰ ਵੀ ਤੂੰ ਕੀ ਕੀਤਾ ਸੀ, ਅਗਲੇ ਦੀ ਤਿਆਰੀ ਕਰਨ ਲੱਗ ਗਿਆ। ਮੈਂ ਕਹਾਂ ਜੀ ਉਹ ਸ਼ਰੇਆਮ ਇੱਥੇ ਤਾਂ ਜਿਹੜੇ ਮੰਤਰੀ ਸੰਤਰੀ ਜੇਲ੍ਹ ਚ ਆਉਂਦੇ ਆ, ਉਹਦੇ ਵੀ ਹਾਰ ਪਾਉਣ ਚੱਲ ਜਾਂਦੇ ਆ, ਉਹ ਰਣ ਜਿੱਤ ਕੇ ਆਉਂਦੇ ਆ। ਇਦਾਂ ਦੀ ਤਾਂ ਸਾਡੀ ਦੁਨੀਆ ਆ। ਸਹੀ ਗੱਲ ਹੈ, ਇਹ ਦੇਸ਼ ਹੀ ਇਦਾਂ ਦਾ ਆ ਹੁਣ ਹੋ ਗਿਆ। ਸਾਰੇ ਬੰਦੇ ਜੁੜੇ ਆ, ਕੋਈ ਕਹਿੰਦਾ ਮੈਂ ਇਸ ਪਾਰਟੀ ਨਾਲ ਜੁੜਿਆ, ਕੋਈ ਕਹਿੰਦਾ ਇਸ ਪਾਰਟੀ ਨਾਲ ਜੁੜਿਆ ਆ। ਹੁਣ ਅਕਾਲੀ ਸਰਕਾਰ ਨੇ ਇੰਨਾ ਕੁਛ ਕੀਤਾ ਸੀ, ਲੋਕਾਂ ਨੇ ਰੋਲਦਾ ਕਿ ਨਹੀਂ ਫੜ ਕੇ? ਸਹੀ ਗੱਲ ਹੈ, ਚੰਗੇ ਭਲੇ ਉਹ ਜਦ ਕਿ ਉਨੀ ਡਿਵੈਲਪਮੈਂਟ ਕਿਸੇ ਤੋਂ ਹੋਈ ਹੀ ਨਹੀਂ। ਫਿਰ ਵੀ ਸੋਸ਼ਲ ਮੀਡੀਆ ਤੇ ਝੂਠੀਆਂ ਸੱਚੀਆਂ ਜੇ ਉਹ ਧਾਰਮਿਕ ਗੱਲਾਂ ਕੜੀਆਂ। ਚਲੋ ਧਾਰਮਿਕ ਗੱਲਾਂ, ਧਰਮ ਦੀ ਬੇਅਦਬੀ ਹੋਣੀ ਵੀ ਗਲਤ ਹੈ, ਮੈਂ ਮੰਨਦਾ ਆ, ਪਰ ਉਹਦੀ ਚੰਗਿਆਈ ਨੂੰ ਵੀ ਬਿਲਕੁਲ ਹੀ ਦੱਬ ਦਿੱਤਾ ਗਿਆ। ਵੀ ਦੂਜੇ ਜਿਹੜੇ ਭੰਡਣ ਡਏ ਆ ਧਰਮ ਨੂੰ, ਉਹ ਕਿੰਨੇ ਕੁ ਰਾਖੀ ਕਰਨ ਵਾਲੇ ਆ? ਉਹਨਾਂ ਨੇ ਧਰਮ ਦਾ ਕੀ ਕੀਤਾ? ਤੇ ਉਹ ਵੀ ਤਾਂ ਧਰਮ ਦੇ ਦੋਸ਼ੀ ਹੈਗੇ ਹੀ ਆ, ਪਰ ਮੇਨ ਉਹਨਾਂ ਨਾਲ ਰਲਾ ਮਿਲਾ ਕੇ ਕੁਝ ਮੀਡੀਆ ਵਾਲੇ ਭਰਾਵਾਂ ਦਾ ਵੀ ਵਿੱਚ ਯੋਗਦਾਨ ਆ, ਤੇ ਉਹਨਾਂ ਨੇ ਉਹਨਾਂ ਨੂੰ ਰੋਲ ਕੇ ਰੱਖ ਦਿੱਤਾ। ਸਹੀ ਗੱਲ। ਤੇ ਹੁਣ ਕੀ ਹੋਣ ਡਿਆ, ਗਰੰਟਾਂ ਲਈ ਜਾਂਦੇ ਆ, ਲੈ ਕੇ ਲੋਨ ਸਰਕਾਰਾਂ ਚਲਾਈ ਜਾਂਦੇ ਆ। ਆਖਰੀ ਸਵਾਲ ਮੈਂ ਚਾਹੁੰਦਾ ਘੱਟ ਤੋਂ ਘੱਟ ਸ਼ਬਦਾਂ 'ਚ ਤੁਸੀਂ ਇਸ ਦਾ ਜਵਾਬ ਦੇ ਦਿਓ। ਪਿੰਡਾਂ ਦੇ ਵਿੱਚੋਂ ਪਾਰਟੀਬਾਜ਼ੀ, ਧੜੇਬਾਜ਼ੀ ਖਤਮ ਹੋਣੀ ਚਾਹੀਦੀ, ਖਾਸ ਤੌਰ ਤੇ ਪਾਰਟੀਬਾਜ਼ੀ। ਅਲੱਗ-ਅਲੱਗ ਪਾਰਟੀਆਂ ਪਿੰਡੋਂ ਬਾਹਰ ਹੋਣ ਜਿੱਥੇ ਵੀ ਹੋਣ, ਪਰ ਪਿੰਡਾਂ 'ਚ ਨਹੀਂ ਹੋਣੀਆਂ ਚਾਹੀਦੀਆਂ। ਇਸ ਨਾਲ ਸਹਿਮਤ ਹੋ? ਬਿਲਕੁਲ ਜੀ, ਧੜੇਬਾਜ਼ੀ ਹੋਣੀ ਚਾਹੀਦੀ ਨਹੀਂ। ਜਾਤ ਪਾਤ ਦੇ ਕੋਈ ਵੋਟ ਨਹੀਂ ਹੋਣੀ ਚਾਹੀਦੀ। ਵੋਟ ਉਸ ਇਨਸਾਨ ਨੂੰ ਪਾਉਣੀ ਚਾਹੀਦੀ ਆ ਜਿਹੜਾ ਬੰਦਾ ਕਾਬਲ ਹੋਵੇ, ਚੰਗਾ ਹੋਵੇ, ਉਹਦੀ ਹਿਸਟਰੀ ਆਪਾਂ ਨੂੰ ਪਤਾ ਹੋਵੇ, ਉਹਨੂੰ ਵੋਟ ਪਾਉਣੀ ਇੱਕ ਮੁਖਤਿਆਰਨਾਮਾ ਜਿੱਦਾਂ ਪਾਵਰ ਟੋਨਿੰਗ ਦੇਣ ਦੇ ਮਾਫਕ ਇਹ ਆ। ਤੁਸੀਂ ਆਪਣਾ 5 ਸਾਲ ਲਈ ਮੁਖਤਿਆਰਨਾਮਾ ਕਿਸੇ ਨੂੰ ਦੇਣਾ ਆ, ਤੇ ਹੁਣ ਜੇ ਗਲਤ ਬੰਦੇ ਨੂੰ ਦੇਤਾ, ਉਹਦੀ ਦੁਰਵਰਤੋਂ ਕਰਕੇ ਵੀ ਆਪਣੇ ਨਜ਼ਾਰੇ ਲੁੱਟੂਗਾ, ਤੁਸੀਂ ਬੈਠੇ ਰਹੋ ਘਰ। ਬਹੁਤ ਸਹੀ ਗੱਲ।